ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 27 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਲੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਅੱਧੇ ਤੋਂ ਵੱਧ ਕਰਜ਼ਾ ਇਹ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ ਕਰੋ 8888999914 ਦੇ ਉੱਤੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408 272 5200 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਹੈ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਫੰਡਿੰਗ ਬਿੱਲ ਆ ਉਹ ਹੁਣ ਹਾਊਸ ਦੇ ਵਿੱਚ ਮੂਵ ਹੋ ਗਿਆ। ਸੈਨੇਟ ਚੋਂ ਆਲਰੇਡੀ ਜਿਹੜਾ ਆ ਪਾਸ ਹੋ ਗਿਆ ਸੀ। ਅੱਜ ਸਵੇਰੇ ਹੀ ਸੈਨੇਟ ਚੋਂ ਪਾਸ ਕੀਤਾ। ਲਾ ਮੇਕਰਸ ਜਿਹੜੇ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਆ, ਕਿਉਂਕਿ ਜਿੰਨੀਆਂ ਲੰਮੀਆਂ ਲਾਈਨਸ ਚੈੱਕ ਪੁਆਇੰਟਸ ਤੇ ਹੈਗੀਆਂ 에ਅਰਪੋਰਟਸ ਦੇ ਉੱਤੇ, ਤੇ ਲੋਕ ਬਹੁਤ ਉਸ ਗੱਲੋਂ ਔਖੇ ਹੈਗੇ ਆ। ਹਾਊਸ ਨੂੰ ਜਿਹੜਾ ਬਿੱਲ ਪਾਸ ਕਰਨਾ ਪਊਗਾ, ਉਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜਿਹੜੇ ਆ ਸਾਈਨ ਕਰਕੇ ਇਸ ਨੂੰ ਲਾ ਦੇ ਵਿੱਚ ਬਣਾਉਣਗੇ। ਹਾਊਸ ਸਪੀਕਰ ਮਾਈਕ ਜੌਨਸਨ ਨੇ ਹਜੇ ਇਹ ਤਾਂ ਨਹੀਂ ਕਿਹਾ ਵੀ ਕਮਿਟਮੈਂਟ ਹੋਊਗੀ ਅੱਜ ਜੋ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ, ਪਰ ਸੈਨੇਟ ਚੋਂ ਆਲਰੇਡੀ ਪਾਸ ਹੋ ਚੁੱਕਾ ਹੈਗਾ। ਹਾਊਸ ਦੇ ਕੰਜ਼ਰਵੇਟਿਵ ਜੋ ਆ ਉਹ ਕੁਛ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਬਲੌਕ ਕਰ ਸਕਦੇ ਹੈਗੇ। ਇਹ ਇਕੱਲਾ ਕਹਿੰਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਹੀ ਫੰਡਿੰਗ ਹੋਊਗੀ, ਜਿਹੜਾ ਇਮੀਗ੍ਰੇਸ਼ਨ ਵਾਲਾ ਪੋਰਸ਼ਨ ਆ ਉਸ ਨੂੰ ਨਹੀਂ ਹੋਊਗੀ। ਹਾਊਸ ਲੀਡਰਸ ਨੇ ਇੰਡੀਕੇਟ ਕੀਤਾ ਹੈ ਵੀ ਅੱਜ ਸਵੇਰੇ ਪੋਸੀਬਲ ਹੈਗੀਆਂ ਵੀ ਇਸ ਇਸ਼ੂ ਦੇ ਉੱਤੇ ਵੋਟ ਕਾਂਗਰਸ ਦੇ ਵਿੱਚ ਵੀ ਪੈ ਜਾਵੇ। ਸੋ ਸੈਨੇਟ ਬੋਲ ਜਿਹੜਾ ਸੈਨੇਟ ਬਿੱਲ ਆ ਉਹ ਫੰਡ ਕਰੂਗਾ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੂੰ ਤੇ ਰੈਸਟ ਆਫ DHS ਐਕਸੈਪਟ ਆਈਸ ਤੇ CBP, ਕਸਟਮ ਬਾਰਡਰ ਪੈਟਰੋਲ ਤੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ। ਉਸ ਤੋਂ ਬਿਨਾਂ DHS ਨੂੰ ਇਹ ਫੰਡ ਕਰੂਗਾ। ਡੈਮੋਕ੍ਰੇਟ ਜਿਹੜੇ ਹੈਗੇ ਆ ਕਾਂਗਰਸ ਦੇ ਵਿੱਚ, ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਆ ਫੰਡ ਕਰਨ ਦੇ ਲਈ DHS, ਜਦੋਂ ਤੱਕ ਰਿਪਬਲਿਕਨ ਐਗਰੀ ਨਹੀਂ ਕਰਦੇ ਵੀ ਨਵੀਆਂ ਰਿਸਟ੍ਰਿਕਸ਼ਨਸ ਫੈਡਰਲ ਇਮੀਗ੍ਰੇਸ਼ਨ ਏਜੰਟਸ ਦੇ ਉੱਤੇ ਲਾਈਆਂ ਜਾਣ। ਉਹ ਕਿਉਂਕਿ 2 ਜਿਹੜੇ US ਦੇ ਸਿਟੀਜ਼ਨ ਆ ਉਹਨਾਂ ਦੀ ਇਮੀਗ੍ਰੇਸ਼ਨ ਏਜੰਟਸ ਦੇ ਹੱਥੋਂ ਹੀ ਜਿਹੜੀ ਮੌਤ ਹੋਈ ਸੀ, ਜੇ ਤੋਂ ਬਾਅਦ ਬਹੁਤ ਵੱਡੇ ਪ੍ਰੋਟੈਸਟ ਆ ਉਹ ਮਿਨੇਸੋਟਾ ਤੇ ਹੋਰ ਸ਼ਹਿਰਾਂ ਦੇ ਵਿੱਚ ਵੀ ਹੋਏ ਸੀ। ਜੀ ਬਿਲਕੁਲ। ਸੋ ਨਾਲ ਹੀ ਜਿਹੜਾ ਟਰੰਪ ਹੁਣਾਂ ਨੇ ਇੱਕ ਆਰਡਰ ਸਾਈਨ ਕੀਤਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਨਿਰਦੇਸ਼ ਦਿੰਦੇ ਹੋਏ ਵੀ TSA ਦੇ ਜਿਹੜੇ ਏਜੰਟਸ ਆ ਉਹਨਾਂ ਨੂੰ ਪੇ ਕਰੋ। ਵੀ ਭਾਈ ਬਹੁਤ ਚਿਰ ਹੋ ਗਿਆ, 2-3 ਤਨਖਾਹਾਂ ਜਿਹੜੀਆਂ ਉਹਨਾਂ ਦੀਆਂ ਮਿਸ ਹੋ ਚੁੱਕੀਆਂ ਆ, ਇਸ ਕਰਕੇ ਤੁਸੀਂ ਜਿਹੜਾ ਆ ਇਹਨਾਂ ਨੂੰ ਹੁਣ ਪੇ ਕਰ ਦਿਓ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉੱਥੇ ਇਹਨਾਂ ਦੇ ਲਈ ਜਿਹੜੀ ਉਹ ਬਣੀ ਪਈ ਹੈਗੀ ਆ। ਤੇ ਹਰਜੋਤ ਸਿੰਘ ਜੀ, ਜੇ ਆਪਾਂ ਇਸ ਦੇ ਵਿੱਚ ਦੇਖਦੇ ਜਾਈਏ 42 ਦਿਨ ਹੋ ਗਏ ਆ ਫੰਡਿੰਗ ਜਿਹੜੀ ਆ ਉਹ ਲੈਪਸ ਹੋਇਆਂ ਨੂੰ। ਵਿਦਆਊਟ ਪੇ ਇਹ TSA ਦੇ ਏਜੰਟਸ ਆ ਉਹ ਕੰਮ ਕਰ ਰਹੇ ਆ, ਕਿਉਂਕਿ ਇਹਨਾਂ ਦੇ ਵਿੱਚ ਇੱਦਾਂ ਹੁੰਦਾ ਵੀ ਇਹ ਅਸੈਂਸ਼ੀਅਲ ਵਰਕਰਸ ਨੇ, ਇਹਨਾਂ ਦੇ ਕੰਮਕਾਜ ਕੀਤੇ ਬਗੈਰ ਸਰਦਾ ਨਹੀਂ, ਚਾਹੇ ਇਹਨਾਂ ਨੂੰ ਤਨਖਾਹ ਮਿਲੇ ਚਾਹੇ ਨਾ ਮਿਲੇ। ਇਸ ਕਰਕੇ ਇਹਨਾਂ ਨੂੰ ਜਿਹੜਾ ਆ ਉਹ ਕੰਮ ਦੇ ਉੱਤੇ ਆਉਣਾ ਪੈਂਦਾ ਆ। 42 ਦਿਨ ਹੁਣ ਤਨਖਾਹ ਨਾ ਮਿਲਣ ਦੇ ਕਰਕੇ, ਫੰਡਿੰਗ ਲੈਪਸ ਹੋਣ ਦੇ ਕਰਕੇ ਕਈ TSA ਦੇ ਏਜੰਟਸ ਛੁੱਟੀ ਤੇ ਚਲੇ ਗਏ, ਕਈ ਜਿਹੜੇ ਆ ਉਹ ਕੰਮ ਛੱਡ ਕੇ ਜਿਹੜੇ ਉਹ
ਜਾ ਚੁੱਕੇ ਹੈਗੇ ਆ। ਸੋ ਹੁਣ ਟਰੰਪ ਹੋਣਾ ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਵੀ ਭਾਈ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਪੇ ਕੀਤਾ ਜਿਹੜਾ ਉਹ ਜਾਵੇ। ਪਰ ਜਿੱਦਾਂ ਤੁਸੀਂ ਦੱਸਿਆ ਆਈਸ ਤੇ ਸੀਬੀਪੀ ਦੀ ਫੰਡਿੰਗ ਨੂੰ ਰੋਕਦੇ ਹੋਏ ਡੈਮੋਕ੍ਰੇਟਸ TSA ਦੀ ਜਿਹੜੀ ਫੰਡਿੰਗ ਆ, DHS ਦੀ ਬਾਕੀ ਫੰਡਿੰਗ ਆ, ਉਸ ਦੇ ਲਈ ਜਿਹੜਾ ਉਹ ਮਨ ਜਿਹੜੇ ਹੋ ਰਹੇ ਆ। ਸੈਨੇਟ ਦੇ ਜਿਹੜੇ ਮਿਨੋਰਟੀ ਲੀਡਰ ਚੱਕ ਸ਼ੂਮਰ ਆ, ਉਹ ਕਹਿੰਦੇ ਵੀ ਇਹ ਤਾਂ ਆਪਾਂ 3 ਹਫ਼ਤੇ ਪਹਿਲਾਂ ਵੀ ਕਰ ਸਕਦੇ ਸੀਗੇ। ਦਿਸ ਇਜ਼ ਐਗਜ਼ੈਕਟਲੀ ਵਾਟ ਵੀ ਵਾਂਟਡ, ਵੀ ਇਹੀ ਚੀਜ਼ ਆਪਾਂ ਚਾਹੁੰਦੇ ਸੀਗੇ। ਆਈਸ ਤੇ ਸੀਬੀਪੀ ਦੀ ਫੰਡਿੰਗ ਬੰਦ ਹੋਵੇ ਤੇ ਬਾਕੀਆਂ ਨੂੰ ਜਿਹੜਾ ਅਸੀਂ ਫੰਡ ਕਰ ਦਿੰਨੇ ਆ, ਪਰ ਜਿਹੜੇ ਉਹ ਨਹੀਂ ਮੰਨੇ। ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਜੌਨ ਥੂਨ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਕਹਿੰਦੇ ਵੀ ਆਪਾਂ ਸੋਚਦੇ ਆ ਵੀ ਜਿਹੜੀ ਸਰਕਾਰ ਆ ਉਹ ਇਸ ਤਰੀਕੇ ਦੇ ਨਾਲ ਹੁਣ ਚੱਲ ਸਕੇ, ਓਪਨ ਅਪ ਹੋਵੇ ਤੇ ਫਿਰ ਉਸ ਤੋਂ ਬਾਅਦ ਅੱਗੇ ਜਿਹੜਾ ਉਹ ਆਪਾਂ ਇਸ ਦੇ ਵਿੱਚ ਦੇਖਾਂਗੇ। ਜਿਹੜੇ ਚੱਕ ਸ਼ੂਮਰ ਆ ਉਹਨਾਂ ਨੇ ਵੋਟ ਤੋਂ ਬਾਅਦ ਦੇ ਵਿੱਚ ਕਿਹਾ ਵੀ ਕਹਿੰਦੇ ਵੀ ਜਿਹੜੇ ਰਿਨੇ ਗੁੱਡ ਤੇ ਐਲੈਕਸ ਪ੍ਰੈਟੀ ਦੇ ਮਰਡਰ ਹੋਏ ਆ ਤੇ ਸੈਨੇਟ ਡੈਮੋਕ੍ਰੇਟਸ ਕਹਿੰਦੇ ਵੀ ਕਲੀਅਰ ਸੀਗੇ ਵੀ ਕੋਈ ਵੀ ਜਿਹੜਾ ਬਲੈਂਕ ਚੈੱਕ ਆ ਜਿਹੜੇ ਲਾਅਲੈਸ ਆਈਸ ਤੇ ਬਾਰਡਰ ਪੈਟਰੋਲ ਵਾਲੇ ਆ ਉਹਨਾਂ ਦੇ ਲਈ ਅਸੀਂ ਨਹੀਂ ਦੇਵਾਂਗੇ। ਤੇ ਸੋ ਕਹਿੰਦੇ ਵੀ ਲੌਂਗ ਓਵਰਡਿਊ ਐਗਰੀਮੈਂਟਸ। ਇਹ ਵੀ ਦੱਸਦੇ ਜਾਈਏ ਇਦਾਂ ਦੇ ਕਈ ਜਿਹੜੇ ਬਿੱਲ ਡੈਮੋਕ੍ਰੇਟਸ ਨੇ ਹੁਣ ਰੀਸੈਂਟਲੀ ਸ਼ਟਡਾਊਨ ਦੇ ਦਰਮਿਆਨ ਜਿਸ ਵਿੱਚ TSA ਏਜੰਟਸ ਦੀ ਫੰਡਿੰਗ ਕਰ ਦਿੱਤੀ ਜਾਵੇ, ਉਹ ਉਹਨਾਂ ਨੇ ਅੱਗੇ ਲਾਏ ਆ ਤੇ ਰਿਪਬਲਿਕਨਸ ਨੇ ਹਰ ਵਾਰੀ ਉਹਨਾਂ ਬਿੱਲਾਂ ਦੇ ਉਲਟ ਜਿਹੜੀ ਉਹ ਵੋਟ ਪਾਈ ਆ। ਸੋ ਪਰ ਇਵੈਂਚੁਅਲੀ ਹੁਣ ਰਿਪਬਲਿਕਨਸ ਨੂੰ ਵੀ ਉਹੀ ਗੱਲ ਮੰਨਣੀ ਜਿਹੜੀ ਉਹ ਪੈ ਰਹੀ ਹੈਗੀ ਆ। ਪਿਛਲੀ ਵਾਰ ਜਦੋਂ ਹਰਜੋਤ ਸਿੰਘ ਜੀ ਸ਼ਟਡਾਊਨ ਹੋਇਆ ਸੀਗਾ, ਕਈ ਡੈਮੋਕ੍ਰੇਟ ਕਹਿ ਲਓ ਵੀ ਬਾਕੀ ਜਿੱਦਾਂ ਪਾਰਟੀ ਅੜੀ ਪਈ ਸੀ ਉਹਦੇ ਨਾਲੋਂ ਟੁੱਟ ਕੇ ਉਹਨਾਂ ਨੇ ਰਿਪਬਲਿਕਨਸ ਦੇ ਨਾਲ ਵੋਟ ਪਾ ਕੇ ਗਵਰਨਮੈਂਟ ਟੋਟਲ ਜਿਹੜੀ ਸ਼ਟਡਾਊਨ ਆ ਉਸ ਨੂੰ ਬਚਾ ਲਿਆ ਸੀਗਾ। ਪਰ ਇਸ ਵਾਰ ਜਿਹੜੇ ਡੈਮੋਕ੍ਰੇਟ ਆ ਉਹ ਕਹਿ ਲਓ ਵੀ ਪਾਰਟੀ ਲਾਈਨ ਦੇ ਉੱਤੇ ਜਿਹੜੇ ਉਹ ਅੜੇ ਰਹੇ ਹੈਗੇ ਆ। ਸੋ ਇਹ ਇਲੈਕਸ਼ਨ ਈਅਰ ਆ, ਪ੍ਰਾਇਮਰੀਜ਼ ਜਿਹੜੀਆਂ ਬਹੁਤ ਸਾਰੇ ਥਾਵਾਂ ਦੇ ਉੱਤੇ ਕਈਆਂ ਥਾਵਾਂ ਤੇ ਹੋ ਰਹੀਆਂ ਨੇ ਤੇ ਕਈਆਂ ਥਾਵਾਂ ਦੇ ਉੱਤੇ ਆ ਰਹੀਆਂ ਨੇ। ਸੋ ਉਹਦੇ ਚੱਲਦਿਆਂ ਹਰ ਇੱਕ ਜਿਹੜੀ ਪਾਰਟੀ ਆ ਆਪਣੇ ਆਪ ਨੂੰ ਮਜ਼ਬੂਤੀ ਦੇ ਨਾਲ ਲੋਕਾਂ ਦੇ ਵਿੱਚ ਪੇਸ਼ ਕਰਨ ਦੇ ਲਈ ਲੱਗੀ ਹੋਈ ਆ, ਇਹ ਦਿਖਾਉਣ ਦੇ ਲਈ ਵੀ ਦੇਖੋ ਅਸੀਂ ਤੁਹਾਡੇ ਲਈ ਫਾਈਟ ਕਰਦੇ ਆ ਜਾਂ ਤੁਹਾਡੀ ਜਿਹੜੀ ਸਹੂਲਤ ਦੇ ਲਈ ਜਿਹੜਾ ਅਸੀਂ ਕੰਮ ਕਰ ਰਹੇ ਹੈਗੇ ਆ। ਸੋ ਆਉਣ ਵਾਲੇ ਦਿਨਾਂ 'ਚ ਇੱਕ ਨਹੀਂ ਇਦਾਂ ਦੀਆਂ ਹੋਰ ਕਈ ਚੀਜ਼ਾਂ ਆਪਾਂ ਨੂੰ ਪਾਰਟੀ ਲਾਈਨ ਦੇ ਮੁਤਾਬਕ ਦੇਖਣ ਨੂੰ ਮਿਲ ਜਾਣਗੀਆਂ। ਜੇ ਇੱਕ ਵਾਰ ਫੇਰ ਕਲੀਅਰ ਕਰਦੇ ਜਾਈਏ, ਸੈਨੇਟ ਨੇ TSA ਦਾ ਜਿਹੜੀ ਫੰਡਿੰਗ ਆ ਉਸ ਨੂੰ ਹੀ ਅਪਰੂਵ ਕੀਤਾ ਹੈ, ਮੋਸਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਹੋਰ ਕੀਤਾ ਹੈ, ਪਰ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਨਹੀਂ ਕੀਤਾ ਹੈਗਾ ਕਿਉਂਕਿ ਆਈਸ ਤੇ ਬਾਰਡਰ ਪੈਟਰੋਲ ਦੋਨਾਂ ਨੂੰ ਹੀ ਰੋਕ ਕੇ ਰੱਖਿਆ ਇਹਨਾਂ ਨੇ ਜੀ। ਸੋ ਹਾਊਸ ਦੇ ਵਿੱਚ ਵੋਟ ਪਊਗੀ ਤੇ ਦੇਖਦੇ ਆ ਫਿਰ ਉਹ ਤੋਂ ਬਾਅਦ ਹੁੰਦਾ ਕੀ ਹੈਗਾ। ਅਗਲੀ ਖਬਰ ਵੱਲ ਚਲੀਏ ਤੇ ਇੱਕ ਡੈਮੋਕ੍ਰੈਟਿਕ ਕਾਂਗਰਸਵੂਮਨ ਜੋ ਫਲੋਰੀਡਾ ਤੋਂ ਹੈਗੀ ਆ, ਸ਼ੈਲਾ ਚਾਰਫਿਲਸ, ਉਹਨੂੰ ਹੁਣ ਕਹਿੰਦੇ ਵੀ ਉਸਨੇ ਐਥਿਕਸ ਵਾਇਲੇਸ਼ਨ ਕੀਤੀ, ਐਥਿਕ ਚਾਰजेस ਉਹਦੇ ਤੇ ਲੱਗ ਸਕਦੇ ਆ, ਗਿਲਟੀ ਆਫ 25 ਐਥਿਕਸ ਚਾਰजेस। ਇਹ ਵੋਟ ਪਈ ਆ ਤੇ 7 ਘੰਟੇ ਟੈਲੀਵਾਈਜ਼ ਹਾਊਸ ਟ੍ਰਾਇਲ ਚੱਲਿਆ ਉਹਦੇ ਉੱਤੇ। ਪਰ ਜੋ ਸ਼ੈਰਫਿਲਸ ਆ ਉਸਨੇ ਇਹ ਕਿਹਾ ਵੀ ਮੈਂ ਕਿਸੇ ਤਰ੍ਹਾਂ ਦਾ ਕੋਈ ਰੋਂਗ ਡੂਇੰਗ ਨਹੀਂ ਕੀਤਾ ਤੇ ਨਾ ਹੀ ਮੈਂ ਗਿਲਟੀ ਪਲੀਆ ਮੰਨਦੀ ਹੈਗੀ ਆ ਇਹਨਾਂ ਚਾਰजेस ਦੇ ਵਿੱਚ। ਸੋ ਜੇ ਕਾਂਗਰਸ ਦੀ ਸੀਟ ਇੱਕ ਚਲੇ ਜਾਂਦੀ ਆ ਤੇ ਡੈਮੋਕ੍ਰੇਟ ਨੂੰ ਇਹਦਾ ਜਿਹੜਾ ਕਾਫੀ ਵੱਡਾ ਝਟਕਾ ਲੱਗ ਸਕਦਾ ਹੈਗਾ। ਇਹ ਸੀਕ੍ਰੇਟ ਵੋਟ ਪਈ ਸੀ ਕਾਂਗਰਸ ਦੀ ਕਿੰਨੇ ਘੰਟੇ ਸੁਣਵਾਈ ਤੋਂ ਬਾਅਦ, ਤੇ 7 ਘੰਟੇ ਟੈਲੀਵਾਈਜ਼ਡ ਹਾਊਸ ਟ੍ਰਾਇਲ ਸੀਗਾ ਤੇ ਉਹਦੇ ਉਹਨੂੰ ਜਿਹੜਾ ਆ ਚਾਰਜ ਕੀਤਾ ਗਿਆ ਹੈਗਾ। ਤੇ ਕਾਂਗਰਸ ਵੂਮਨ ਨੇ ਕਿਹਾ ਵੀ ਮੈਂ ਆਪਣੀ ਜਿਹੜੀ ਇਨੋਸੈਂਸ ਆ ਉਸ ਨੂੰ ਪ੍ਰੂਵ ਕਰੂੰਗੀ। ਤੇ ਫਲੋਰੀਡਾ ਦੇ 20ਵੇਂ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਇਹ ਕਾਂਗਰਸ ਦੇ ਵਿੱਚ ਜੀ ਬਿਲਕੁਲ। ਸੋ ਇਹਨਾਂ ਦੀ ਕਹਿ ਲਓ ਵੀ ਇਹਦੇ ਨਾਲ ਰਿਪਬਲਿਕਨਸ ਦੀ ਮੈਜੋਰਟੀ ਸਟਰੋਂਗ ਹੋ ਸਕਦੀ ਆ ਜੇ ਇਸ ਦੀ ਇੱਕ ਸੀਟ ਰੱਦ ਜਿਹੜੀ ਉਹ ਇਵੈਂਚੁਅਲੀ ਕਰ ਦਿੱਤੀ ਜਾਵੇ। ਇਰਾਨ ਇਜ਼ਰਾਈਲ US ਦੀ ਜਿਹੜੀ ਵਾਰ ਆ ਉਸ ਤੇ 28ਵਾਂ ਦਿਨ ਹਰਜੋਤ ਸਿੰਘ ਜੀ ਅੱਜ ਹੋ ਚੁੱਕਾ ਆ। ਸੋ ਪਿਛਲੀ 28 ਤਰੀਕ ਨੂੰ ਹੀ ਜਿਹੜਾ ਉਹ ਸ਼ੁਰੂ ਹੋਇਆ ਸੀਗਾ। ਸੋ ਪੂਰੇ 4 ਹਫ਼ਤੇ ਹੋ ਚੁੱਕੇ ਆ ਇਸ ਜੰਗ ਲੱਗੀ ਨੂੰ, ਇਸ ਲੜਾਈ ਲੱਗੀ ਨੂੰ। ਇਹਦੇ ਵਿੱਚ ਰਾਸ਼ਟਰਪਤੀ ਟਰੰਪ ਹੋਣਾ ਜਦੋਂ ਸ਼ੁਰੂਆਤ ਦੇ ਵਿੱਚ ਲੜਾਈ ਹੋਈ ਸੀ ਕਹਿੰਦੇ ਸੀ ਵੀ 3-4 ਵੀਕ ਤੱਕ ਮੈਕਸਿਮਮ ਜਿਹੜੀ ਉਹ ਜਾ ਸਕਦੀ ਆ। ਸੋ ਅੱਜ 4 ਵੀਕ ਮਹੀਨਾ ਕਹਿ ਲਓ ਵੀ ਪੂਰਾ ਹੋ ਚੁੱਕਾ ਆ। ਕੱਲ ਟਰੰਪ ਹੋਣਾ ਨੇ ਇਰਾਨ ਦੇ ਜਿਹੜੇ ਊਰਜਾ ਖੇਤਰ ਦੇ ਜਿਹੜੇ ਇਨਫਰਾਸਟਰਕਚਰ ਆ, ਫੈਸਿਲਿਟੀਜ਼ ਆ, ਉਹਨਾਂ ਉੱਤੇ
ਹਮਲਾ ਨਾ ਕਰਨ ਦੀ ਜਿਹੜੀ ਕਹਿ ਲਓ ਵੀ ਤਰੀਕ ਆ ਉਸਨੂੰ 10 ਦਿਨ ਅੱਗੇ ਪਾ ਦਿੱਤਾ ਸੀਗਾ ਵੀ 10 ਦਿਨ ਹੋਰ ਜਿਹੜੀ ਆ ਉਹ ਆਪਾਂ ਹਮਲਾ ਨਹੀਂ ਕਰਾਂਗੇ। ਕਹਿੰਦੇ ਆ ਵੀ ਜਿਹੜੀ ਗੱਲਬਾਤ ਆ ਉਹ ਵਧੀਆ ਚੱਲ ਰਹੀ ਆ। ਈਰਾਨ ਇਹ ਗੱਲਬਾਤ ਵਾਲੀ ਗੱਲ ਨੂੰ ਹਰ ਵਾਰੀ ਜਿਹੜਾ ਉਹ ਨਕਾਰ ਰਿਹਾ ਜਦੋਂ ਤੋਂ ਪਿਛਲੇ ਕਈ ਦਿਨਾਂ ਤੋਂ ਟਰੰਪ ਹੁਣੀ ਇਸ ਦੇ ਵਿੱਚ ਆਖ ਰਹੇ ਆ। ਪਾਕਿਸਤਾਨ ਕਹਿੰਦੇ ਵੀ ਇਸ ਟਾਈਮ ਵਿਚੋਲਗਰੀ ਦੀ ਭੂਮਿਕਾ ਨਿਭਾ ਰਿਹਾ ਹੈਗਾ ਆ। ਪਾਕਿਸਤਾਨ ਕਹਿੰਦਾ ਵੀ ਉਹ ਮੈਸੇਜ ਰਿਲੇ ਕਰ ਰਿਹਾ ਹੈ ਵਾਸ਼ਿੰਗਟਨ ਤੇ ਤਹਿਰਾਨ ਦੇ ਦਰਮਿਆਨ। ਟਰਕੀ ਤੇ ਇਜਿਪਟ ਵਾਲੇ ਵੀ ਇਸ ਦੇ ਵਿੱਚ ਲੱਗੇ ਹੋਏ ਆ। ਪਾਕਿਸਤਾਨ ਵੀ ਬੜਾ ਕਸੂਤੀ ਸਥਿਤੀ ਦੇ ਵਿੱਚ ਕਹਿ ਸਕਦੇ ਹੈਗਾ ਆ। ਸਾਊਦੀ ਅਰੇਬੀਆ ਵਾਲੇ ਚਾਹ ਰਹੇ ਆ ਵੀ ਈਰਾਨ ਦੇ ਉਲਟ ਜਿਹੜੀ ਵਾਰ ਆ ਉਹ ਕੰਟੀਨਿਊ ਰਵੇ। ਪਾਕਿਸਤਾਨ ਦਾ ਈਰਾਨ ਦੇ ਨਾਲ ਕਿਉਂਕਿ ਬਾਰਡਰ ਡਿਸਪਿਊਟ ਕਹਿ ਲਓ ਹੈਗਾ ਆ, ਉੱਥੇ ਬਾਰਡਰ ਲੱਗਦਾ ਬਲੋਚਿਸਤਾਨ ਵਾਲਾ ਇਲਾਕਾ ਤੇ ਉਹ ਸਾਰਾ ਪਾਸਾ ਜਿਹੜਾ ਆਉਂਦਾ ਆ। ਤੇ ਦੂਜੇ ਪਾਸੇ ਪਾਕਿਸਤਾਨ ਦਾ ਸਾਊਦੀ ਅਰੇਬੀਆ ਦੇ ਨਾਲ ਮਿਲਟਰੀ ਅਲਾਇੰਸ ਆ ਵੀ ਜੇ ਉਹਦੇ ਤੇ ਹਮਲਾ ਤੇ ਪਾਕਿਸਤਾਨ ਤੇ ਹਮਲਾ ਜਿਹੜਾ ਉਹ ਮੰਨਿਆ ਜਾਊਗਾ। ਤੇ ਇਸ ਟਾਈਮ ਵਿਚੋਲਗਰੀ ਦੀ ਜਿਹੜੀ ਆ ਉਹ ਵੀ ਭੂਮਿਕਾ ਨਿਭਾ ਰਿਹਾ ਹੈਗਾ ਆ। ਸੋ ਇਹ ਵੀ ਦੇਖਦੇ ਆ ਵੀ ਉਸਨੂੰ ਕਿੱਦਾਂ ਮੈਨੇਜ ਕਰਦੇ ਆ। ਥੋੜੇ ਦਿਨ ਪਹਿਲਾਂ ਤੁਲਸੀ ਗਾਬਰਟ ਹੋਣਾ ਨੇ ਪਾਕਿਸਤਾਨ ਦੇ ਜਿਹੜੇ ਮਿਜ਼ਾਈਲ ਪ੍ਰੋਗਰਾਮ ਆ ਉਸ ਦੇ ਉੱਤੇ ਸਵਾਲ ਜਿਹੜੇ ਚੁੱਕੇ ਸੀਗੇ, ਕਹਿੰਦੇ ਵੀ ਇਹ ਵੀ ਇੱਕ ਖਤਰਨਾਕ ਚੀਜ਼ ਆ। ਹੋ ਸਕਦਾ ਵੀ ਈਰਾਨ ਤੋਂ ਬਾਅਦ ਅਗਲੀ ਵਾਰੀ ਪਾਕਿਸਤਾਨ ਦੀ ਵੀ ਜਿਹੜੀ ਹੋਵੇ ਉਸ ਤੋਂ ਬਚਣ ਲਈ ਤਾਂ ਨਹੀਂ ਇਦਾਂ ਜਿਹੜਾ ਉਹ ਕਰ ਰਿਹਾ, ਇਹ ਦੇਖਣ ਵਾਲੀ ਗੱਲ ਆ। ਸੋ ਹਾਲ ਦੀ ਘੜੀ ਈਰਾਨ ਦਾ ਜਿਹੜਾ એનર્ਜੀ ਦਾ ਪਲਾਂਟ ਆ ਉਹ 6 ਅਪ੍ਰੈਲ ਤੱਕ ਸੁਰੱਖਿਅਤ ਮੰਨੇ ਗਏ ਆ, ਅਨਲੈਸ ਟਰੰਪ ਹੁਣੀ ਅੱਜ ਸ਼ਾਮ ਨੂੰ ਫਿਰ ਕੁਝ ਹੋਰ ਕਹਿ ਦੇਣ, ਉਹਨਾਂ ਦਾ ਮੂਡ ਜਿਹੜਾ ਉਹ ਫਿਰ ਬਦਲ ਜਾਵੇ ਤੇ ਬਿਆਨ ਜਿਹੜਾ ਉਹ ਕੋਈ ਨਵਾਂ ਹੋਰ ਦੇ ਦੇਣ। ਇਸ ਤਰੀਕੇ ਦੇ ਨਾਲ ਰਿਪੋਰਟਿੰਗ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਇਹ ਵੀ ਆ ਰਹੀ ਆ ਵੀ ਪੈਂਟਾਗਨ ਹੈ ਇਸ ਮੌਕੇ ਸੋਚ ਰਿਹਾ ਆ 10,000 ਹੋਰ ਜਿਹੜੇ ਕੰਬੈਟ ਟਰੂਪਸ ਆ, ਲੜਾਈ ਦੇ ਲਈ ਜੰਗ ਦੇ ਵਿੱਚ ਜਿਹੜੇ ਫੌਜੀ ਹੁੰਦੇ ਆ 10,000 ਜਿਹੜੀ ਗਿਣਤੀ ਦੇ ਵਿੱਚ ਉਹਨਾਂ ਫੌਜਾਂ ਨੂੰ ਉੱਥੇ ਹੋਰ ਘੱਲਿਆ ਜਿਹੜਾ ਉਹ ਜਾ ਸਕਦਾ ਆ। ਐਡੀਸ਼ਨਲ ਕੰਬੈਟ ਟਰੂਪਸ ਮਿਡਲ ਈਸਟ ਦੇ ਵਿੱਚ ਆਉਂਦੇ ਦਿਨਾਂ 'ਚ ਘੱਲਣ ਦੇ ਬਾਰੇ ਜਿਹੜੇ ਕਹਿੰਦੇ ਵੀ ਚਰਚਾ ਚੱਲ ਰਹੀ ਹੈਗੀ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਡਿਸਾਈਡ ਕਰੂਗਾ ਵੀ ਕੀ ਐਕਸਟਰਾ ਟਰੂਪਸ ਉੱਥੇ ਘੱਲਣ ਦੀ ਜ਼ਰੂਰਤ ਆ ਜਾਂ ਨਹੀਂ। ਆਲਰੇਡੀ ਜਿਹੜੇ ਨਵੇਂ ਤੌਰ ਦੇ ਉੱਤੇ 1000 ਜਿਹੜੇ ਮਰੀਨਸ ਆ ਉਹਨਾਂ ਦੀ ਇੱਕ ਜਿਹੜੀ ਟੁਕੜੀ ਆ ਉਹਨਾਂ ਨੂੰ ਡਿਪਲੋਏ ਉੱਥੇ ਆਲਰੇਡੀ ਕੀਤਾ ਗਿਆ ਜਿਹੜਾ ਉਹ ਹੈਗਾ ਆ। ਇਹ ਵੀ ਜਿਹੜੀ ਰਿਪੋਰਟਿੰਗ ਹਰਜੋਤ ਸਿੰਘ ਜੀ ਆ ਰਹੀ ਆ, ਅਮਰੀਕਾ ਦੇ ਬਹੁਤ ਸਾਰੇ ਜਿਹੜੇ ਆਰਮੀ ਦੇ ਉੱਥੇ ਬੇਸਿਸ ਆ ਉਹਨਾਂ ਦੇ ਵਿੱਚੋਂ, ਕਿਉਂਕਿ ਉੱਥੇ ਈਰਾਨ ਵਾਲਿਆਂ ਨੇ ਕਈ ਵਾਰੀ ਡਰੋਨ ਹਮਲੇ ਤੇ ਮਿਜ਼ਾਈਲ ਹਮਲੇ ਕਰਨ 'ਚ ਉੱਥੇ ਕਾਮਯਾਬ ਰਹੇ ਆ, ਉੱਥੋਂ ਹੁਣ ਜਿਹੜੇ ਫੌਜੀ ਅਮਰੀਕੀ ਫੌਜੀਆਂ ਨੂੰ ਹੋਟਲਾਂ ਦੇ ਵਿੱਚੋਂ ਤੇ ਹੋਰ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਾ ਕੇ ਹੋਰ ਥਾਵਾਂ ਦੇ ਉੱਤੇ ਰਿਹਾਇਸ਼ ਕਰਕੇ ਜਿਹੜਾ ਉਹ ਰਹਿ ਕੇ ਆਪਣੇ ਕੰਮਕਾਜ ਜਿਹੜੇ ਉਹ ਕਰਨੇ ਪੈ ਰਹੇ ਆ ਤੇ ਉਹਨਾਂ ਨੂੰ ਛੱਡਣਾ ਜਿਹੜਾ ਉਹ ਪਿਆ ਹੈਗਾ ਆ ਕੁਛ ਕੁ ਜਿਹੜੇ ਆਪਣੇ ਬੇਸਿਸ ਦੇ ਵਿੱਚੋਂ। ਸੋ ਪੈਂਟਾਗਨ ਕਹਿੰਦੇ ਵੀ ਲਗਾਤਾਰ ਮਿਲਟਰੀ ਦੇ ਜਿਹੜੇ ਆਪਸ਼ਨਸ ਆ ਉਹ ਨਵੇਂ ਡਿਵੈਲਪ ਕਰ ਰਿਹਾ ਆ, ਉਹ ਦੇਖ ਰਿਹਾ ਆ ਵੀ ਇਸ ਦੇ ਵਿੱਚ ਅੱਗੇ ਕੀ ਕੀਤਾ ਜਿਹੜਾ ਉਹ ਜਾ ਸਕਦਾ ਹੈ। 82nd 에ਅਰਬੋਰਨ ਡਿਵੀਜ਼ਨ ਉਸ ਨੂੰ ਆਲਰੇਡੀ ਡਾਇਰੈਕਟ ਕਰ ਦਿੱਤਾ ਗਿਆ ਵੀ ਉਹ ਮਿਡਲ ਈਸਟ ਦੇ ਵਿੱਚ ਡਿਪਲਾਏ ਜਿਹੜੇ ਹੋਣਗੇ। ਇਸ ਦੇ ਨਾਲ ਇਨਫੈਂਟਰੀ ਬ੍ਰਿਗੇਡ ਵੀ ਜਿਹੜੀ ਹੋਊਗੀ ਜਿਸ ਦੇ ਵਿੱਚ ਕਈ ਹਜ਼ਾਰ ਟਰੂਪਸ ਹੁੰਦੇ ਹੈਗੇ ਆ। ਸੋ ਇੱਕ ਮਰੀਨ ਐਕਸਪੈਡੀਸ਼ਨਰੀ ਯੂਨਿਟ ਉਹ ਇਸ ਹਫਤੇ ਉੱਥੇ ਪਹੁੰਚ ਰਹੀ ਆ ਤੇ ਅਗਲੇ ਤੇ ਇੱਕ ਹੋਰ ਨੂੰ ਜਿਹੜਾ ਉੱਥੇ ਡਿਪਲੋਏ ਕੀਤਾ ਜਿਹੜਾ ਉਹ ਜਾ ਰਿਹਾ ਆ। ਕੀ ਇਹ ਸੱਤਾ ਤਬਦੀਲੀ ਉੱਥੇ ਜਾਂ ਰਜੀਮ ਚੇਂਜ ਦੇ ਲਈ ਹੁਣ ਅਮਰੀਕਾ ਆਪਣੇ ਫੌਜੀਆਂ ਨੂੰ ਉੱਥੇ ਘੱਲੇਗਾ? ਅਮਰੀਕਾ ਦੇ ਵਿੱਚ ਫੌਜੀ ਨਾ ਘੱਲਣ ਨੂੰ ਲੈ ਕੇ ਹੀ ਜਿਹੜੇ ਲੋਕ ਆ ਉਹ ਕਹਿ ਰਹੇ ਆ ਲੜਾਈ ਨੂੰ ਲੰਬਾ ਨਾ ਚਲਾਇਆ ਜਾਵੇ, ਇਸ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ, ਸਮੇਟਿਆ ਜਾਵੇ। ਇਸ ਦੇ ਲਈ ਜਿਹੜੇ ਲੋਕ ਆ ਉਹ ਆਵਾਜ਼ ਜਿਹੜੀ ਉਹ ਲਾ ਰਹੇ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਡਰਾਫਟ ਦੇ ਲਈ ਜਿਹੜੀ ਉਮਰ ਆ ਜਿਹੜੀ ਸਰਵਿਸ ਦੇ ਲਈ ਉਹ 40 ਸਾਲ ਤੋਂ ਵਧਾ ਕੇ 42 ਸਾਲ ਕਰ ਦਿੱਤੀ ਆ। ਸੋ ਜਿਹੜੇ 40 ਸਾਲ ਵਾਲੇ ਆ ਉਹ ਜਿਹੜੇ ਸੋਚਦੇ ਸੀਗੇ ਵੀ ਹੁਣ ਆਪਾਂ ਉਮਰ ਤੋਂ ਕੱਟ ਆਫ ਹੋ ਗਏ ਆ, ਪਰ ਉਹਨਾਂ ਨੇ ਉਮਰ 42 ਸਾਲ ਕਰ ਦਿੱਤੀ ਆ ਵੀ ਜੇ ਲੋੜ ਪਈ ਜੰਗ ਦੇ ਵਿੱਚ ਘੱਲਣ ਦੇ ਲਈ ਤੇ 42 ਸਾਲ ਤੱਕ ਦੇ ਜਿਹੜੇ ਲੋਕ ਆ ਉਹਨਾਂ ਨੂੰ ਉੱਥੇ ਜੰਗ ਦੇ ਵਿੱਚ ਲੜਨ ਦੇ ਲਈ ਘੱਲਿਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਹਰਜੋਤ ਸਿੰਘ ਜੀ ਇਸ ਵਾਰ ਨੂੰ ਲੈ ਕੇ ਅਮਰੀਕਾ ਦੇ ਵਿਦਨ ਦੇਖਣ ਨੂੰ ਮਿਲ ਰਹੀਆਂ ਆ। ਈਰਾਨ ਦੀ ਜੰਗ ਨੂੰ ਲੈ ਕੇ ਜਿਹੜਾ ਸਟੇਟ ਆਫ ਹਾਰਮੋਜ਼ ਆ ਉਹ ਹਜੇ ਵੀ ਲਾਕਡਾਊਨ ਆ ਤੇ ਯੂਐਸ ਅਵੇਟ ਕਰ ਰਿਹਾ ਆ ਜਿੱਦਾਂ ਵੇਟ ਕਰ ਰਿਹਾ ਆ ਵੀ ਕਿਸ ਟਾਈਮ ਦੇ ਉੱਤੇ ਜਿਹੜਾ ਪੀਸ ਪ੍ਰਪੋਜ਼ਲ ਆ ਉਹਦਾ ਜਿਹੜਾ ਰਿਸਪੌਂਸ ਆ ਉਹ ਈਰਾਨ ਵੱਲੋਂ ਆਊਗਾ। ਈਰਾਨ ਨੂੰ 15 ਪੁਆਇੰਟ ਪੀਸ ਪ੍ਰਪੋਜ਼ਲ ਦਿੱਤਾ ਗਿਆ ਸੀ। ਇਹ CBS ਨਿਊਜ਼ ਦੀ ਰਿਪੋਰਟ ਕਰ ਰਹੀ ਆ, ਪਿਛਲੇ ਦਿਨਾਂ 'ਚ ਆਪਾਂ ਵੀ ਤੁਹਾਨੂੰ ਰਿਪੋਰਟ ਕੀਤਾ ਸੀ
ਤੇ ਟਰੰਪ ਉਹਨਾਂ ਨੇ 10 ਦਿਨ ਵਧਾ ਦਿੱਤੇ ਆ, ਅਪ੍ਰੈਲ 5 ਤੱਕ ਜਿਹੜੀ ਡੇਟ ਕਰ ਦਿੱਤੀ ਆ ਵੀ ਤਦੋਂ ਤੱਕ ਜਿਹੜੀ ਗੱਲਬਾਤ ਕਰੋ, ਨਹੀਂ ਤਾਂ ਫਿਰ ਅਸੀਂ ਅਟੈਕ ਕਰਾਂਗੇ। ਯੂਐਸ ਇਜ਼ਰਾਈਲੀ ਸਟ੍ਰਾਈਕਸ ਔਨ ਈਰਾਨ ਤੇ ਜੋ ਲੈਬਨਾਨ ਦੇ ਵਿੱਚ ਹੈਗੇ ਆ ਇਜ਼ਰਾਈਲ ਵਾਲੇ ਲਗਾਤਾਰ ਚੱਲ ਰਹੇ ਹੈਗੇ ਆ। ਸਾਈਬਰ ਕ੍ਰਿਮੀਨਲਸ ਜੋ ਈਰਾਨ ਦੇ ਨਾਲ ਲਿੰਕਡ ਆ, ਉਹਨਾਂ ਨੇ ਕਹਿੰਦੇ ਵੀ FBI ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਦਾ ਪਰਸਨਲ ਕ੍ਰੈਡਿਟ ਅਕਾਊਂਟ ਜਿਹੜਾ ਹੈਕ ਕਰ ਲਿਆ ਹੈਗਾ। ਸੋ ਇਹ ਅਕਿਊਜ਼ ਕੀਤਾ ਜਾ ਰਿਹਾ ਉਹਦੇ ਉੱਤੇ। ਸਟਾਕ ਜਿਹੜੇ ਆ ਟੰਬਲ ਕਰ ਰਹੇ ਆ ਅੱਜ ਵੀ। ਪੰਜਵਾਂ ਲਗਾਤਾਰ ਸਟੇਟ ਹਫਤਾ ਹੈਗਾ ਜਿਹਦੇ ਵਿੱਚ ਸਟਾਕ ਡਾਊਨ ਜਾ ਰਹੇ ਹੈਗੇ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਹੋਣਾਂ ਦੀ ਪੂਰੀ ਟੀਮ ਜਦੋਂ ਵੀ ਕਿਤੇ ਗੱਲਬਾਤ ਕਰਦੀ ਸੀ ਇਹੀ ਕਹਿੰਦੀ ਸੀ ਵੀ ਜੀ ਸਾਡੇ ਵੇਲੇ ਜਿਹੜੇ ਸਟਾਕ ਆ ਬਹੁਤ ਉੱਪਰ ਜਾ ਰਹੇ ਆ। ਵੀ ਪਹਿਲੀ ਵਾਰੀ ਜਿਹੜੇ ਡਾਓ ਜੋਨ ਯੂਨੀਵਰਸਿਟੀ ਵਾਲਾ 50,000 ਨੂੰ ਕ੍ਰਾਸ ਕੀਤਾ ਹੈਗਾ ਆ। ਸੋ ਪਿਛਲੇ ਸਮੇਂ ਤੋਂ ਜਦੋਂ ਤੋਂ ਹੀ ਇਰਾਨ ਦੇ ਨਾਲ ਲੜਾਈ ਹੋਈ ਹੈਗੀ ਆ, ਕਿਉਂਕਿ ਕਰੂਡ ਆਇਲ ਦੀਆਂ ਕੀਮਤਾਂ $100 ਤੋਂ ਉੱਪਰ ਚਲੇ ਗਈਆਂ, ਉਹਨੂੰ ਦੇਖਦੇ ਹੋਏ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਸ਼ੇਕੀ ਗਰਾਊਂਡ ਦੇ ਉੱਤੇ ਹੈਗੀ ਆ। ਸੋ FBI ਦੇ ਡਾਇਰੈਕਟਰ ਵਾਲੀ ਜਿਹੜੀ ਖਬਰ ਆ, ਕਹਿੰਦੇ ਵੀ ਹੰਡਾਲਾ ਹੈਕ ਟੀਮ ਕਰਕੇ ਆ ਜਿਨ੍ਹਾਂ ਨੇ ਇਹ ਹੈਕ ਕੀਤਾ ਹੈਗਾ ਆ। ਹੁਣ ਤੱਕ 303 ਜਿਹੜੇ ਸਰਵਿਸ ਮੈਂਬਰਸ ਆ ਉਹ ਜ਼ਖਮੀ ਹੋ ਚੁੱਕੇ ਆ ਅਮਰੀਕਾ ਦੇ, ਤੇ 11 ਜਾਣਿਆਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਵਾਈਟ ਹਾਊਸ ਹਜੇ ਵੀ ਦੁਸ਼ਟੀ ਚਾਹ ਪਏ ਜਿਹੜੇ ਟਰੂਪਸ ਆ ਉਹਨਾਂ ਨੂੰ ਗਰਾਊਂਡ ਦੇ ਉੱਤੇ ਭੇਜਿਆ ਜਾਵੇ ਜਾਂ ਨਾ, ਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਗਰਾਊਂਡ ਆ ਉਹ ਮਿਡਲ ਈਸਟ ਦੇ ਵਿੱਚ ਜਿਹੜੇ ਭੇਜੇ ਗਏ ਹੈਗੇ ਆ। ਇਜ਼ਰਾਈਲ ਦੀ ਮਿਲਟਰੀ ਨੇ ਵਾਰਨਿੰਗ ਦਿੱਤੀ ਆ ਰੈਜ਼ੀਡੈਂਟਸ ਨੂੰ ਵੀ ਜੋ ਇਰਾਨ ਦਾ ਆਰਕ ਹੈਵੀ ਵਾਟਰ ਨਿਊਕਲੀਅਰ ਰਿਐਕਟਰ ਹੈਗਾ ਆ ਉਹਦੇ ਆਲੇ ਦੁਆਲੇ ਦਾ ਏਰੀਆ ਜਿਹੜਾ ਆ ਉਸ ਨੂੰ ਇਵੈਕੂਏਟ ਕਰ ਦਿਓ, ਕਿਉਂਕਿ ਉੱਥੇ ਉਹ ਅਟੈਕ ਕਰਨਾ ਚਾਹੁੰਦੇ ਹੈਗੇ ਆ। ਸੋ UN ਨੇ ਇੱਕ ਵਾਰੀ ਫੇਰ ਵਾਰਨਿੰਗ ਦਿੱਤੀ ਆ ਵੀ ਇੱਕ ਤਰ੍ਹਾਂ ਨਾਲ ਇਹ ਕੈਟਾਸਟ੍ਰੋਫੀ ਆ, ਖਾਸ ਕਰਕੇ ਇਜ਼ਰਾਈਲ ਦਾ ਜਿਹੜਾ ਅਟੈਕ ਲੈਬਨਾਨ ਤੇ ਹੋ ਰਿਹਾ ਤੇ ਇਰਾਨ ਦੇ ਉੱਤੇ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਦੁਨੀਆ ਦੀਆਂ ਜਿਹੜੀਆਂ ਇਕਨੋਮੀਜ਼ ਆ ਉਹਨੂੰ ਪੂਰੀ ਤਰ੍ਹਾਂ ਹਿਲਾ ਸਕਦਾ ਹੈਗਾ ਆ। ਇਜ਼ਰਾਈਲ ਨੇ ਕਿਹਾ ਵੀ ਇਰਾਨ ਦੇ ਵਿੱਚ ਜਿਹੜਾ ਆਪਰੇਸ਼ਨ ਚੱਲ ਰਿਹਾ ਉਹ ਹੋਰ ਵੀ ਤੇਜ਼ੀ ਨਾਲ ਚੱਲੂਗਾ ਜੇ ਡੀਲ ਟਰੰਪ ਉਹਨਾਂ ਦੀ ਨਹੀਂ ਬਣਦੀ ਹੈ। IRGC ਨੇ ਚੇਤਾਵਨੀ ਦਿੱਤੀ ਆ US ਤੇ ਇੰਪਲਾਈਜ਼ ਇਜ਼ਰਾਈਲ ਦੇ ਜਿਹੜੇ ਇੰਪਲਾਈਜ਼ ਜਿਹੜੇ ਇੰਡਸਟਰੀਅਲ ਕੰਪਨੀਜ਼ ਉੱਥੇ ਤੁਸੀਂ ਇਰਦ ਗਿਰਦ ਕੰਮ ਕਰਦੇ ਆ ਛੱਡ ਕੇ ਜਿਹੜੇ ਉਹ ਭੱਜ ਜਾਓ। ਅਮਰੀਕਾ ਦੇ ਦੁਆਰਾ ਇੱਕ ਹੈਵੀ ਵਾਟਰ ਪਲਾਂਟ ਤੇ ਯੈਲੋ ਕੇਕ ਪ੍ਰੋਡਕਸ਼ਨ। ਯੈਲੋ ਕੇਕ ਇੱਕ ਕੰਸਨਟ੍ਰੇਟਿਡ ਪਾਊਡਰ ਹੁੰਦਾ ਆ ਯੂਰੇਨੀਅਮ ਦਾ, ਜਿਸ ਨੂੰ ਕੀ ਹੋਰ ਕੈਮੀਕਲ ਕੰਪਾਊਂਡਸ ਦੇ ਵਿੱਚ ਵਰਤਿਆ ਜਾਂਦਾ ਆ, ਜਿਸ ਨੂੰ ਐਨਰਿਚ ਕੀਤਾ ਜਿਹੜਾ ਉਹ ਜਾ ਸਕਦਾ ਆ ਜਾਂ ਫਿਊਲ ਬਣਾਉਣ ਦੇ ਲਈ, ਨਿਊਕਲੀਅਰ ਪਲਾਂਟ ਦੇ ਫਿਊਲ ਬਣਾਉਣ ਦੇ ਲਈ ਵਰਤਿਆ ਜਿਹੜਾ ਹੋ ਜਾਂਦਾ ਆ। ਸੋ ਯੈਲੋ ਕੇਕ ਪ੍ਰੋਡਕਸ਼ਨ ਦੇ ਉੱਤੇ ਅਮਰੀਕਾ ਤੇ ਇਜ਼ਰਾਈਲ ਨੇ ਜਿਹੜਾ ਉਹ ਹਮਲਾ ਕੀਤਾ ਆ। IAEA ਕਹਿ ਰਿਹਾ ਇਰਾਨ ਦਾ ਜਿਹੜਾ ਇਰਾਨ ਦਾ ਨਾਟ IAEA, ਇਰਾਨ ਦਾ ਐਟੋਮਿਕ ਐਨਰਜੀ ਆਰਗੇਨਾਈਜੇਸ਼ਨ ਨੇ ਕਿਹਾ ਵੀ ਇਸ ਹਮਲੇ ਦੇ ਕਰਕੇ ਕੋਈ ਲੀਕੇਜ ਨਹੀਂ ਹੋਈ ਹੈਗੀ। IRGC ਨੇ ਇਸ ਹਮਲੇ ਤੋਂ ਬਾਅਦ ਦੇ ਵਿੱਚ ਕਿਹਾ ਵੀ ਜਿੰਨੇ ਵੀ ਉਸ ਇਲਾਕੇ ਦੇ ਵਿੱਚ ਜਿਹੜੀਆਂ ਇੰਡਸਟਰੀਅਲ ਕੰਪਨੀਜ਼ ਆ ਜਿਨ੍ਹਾਂ ਵਿੱਚ ਅਮਰੀਕਨ ਸ਼ੇਅਰ ਹੋਲਡਰਸ ਹੈਗੇ ਆ ਜਾਂ ਹੈਵੀ ਇੰਡਸਟਰੀਜ਼ ਅਲਾਈਡ ਆ ਇਜ਼ਰਾਈਲ ਦੇ ਨਾਲ, ਉਹਨਾਂ ਦੇ ਉੱਤੇ ਅਸੀਂ ਰਿਟੈਲੀਏਸ਼ਨ ਹੁਣ ਕਰਾਂਗੇ, ਉਹਨਾਂ ਦੇ ਉੱਤੇ ਹਮਲੇ ਜਿਹੜੇ ਅਸੀਂ ਕਰਾਂਗੇ। ਸੋ ਉਹਨਾਂ ਨੇ ਉੱਥੋਂ ਦੇ ਇੰਪਲਾਈਜ਼ ਨੂੰ ਕਿਹਾ ਵੀ ਤੁਸੀਂ ਛੱਡ ਕੇ ਚਲੇ ਜਾਓ, ਭੱਜ ਜਾਓ, 1-1 ਕਿਲੋਮੀਟਰ ਦੇ ਦੂਰ ਜਿਹੜੇ ਆ ਉਸ ਤੋਂ ਚਲੇ ਜਾਓ, ਜਿੰਨੀ ਦੇਰ ਤੱਕ ਹਮਲਾ ਜਿਹੜਾ ਉਹ ਸਾਡੇ ਵੱਲੋਂ ਪੂਰਾ ਜਿਹੜਾ ਉਹ ਨਹੀਂ ਹੋ ਜਾਂਦਾ। ਇਰਾਨ ਨੇ ਕੱਲਾ ਸਟੇਟ ਆਫ ਹਾਰਮੁਜ਼ ਹੀ, ਹਰਜੋਤ ਸਿੰਘ ਜੀ, ਨਹੀਂ ਰੋਕ ਕੇ ਰੱਖਿਆ। ਗਲਫ ਮੁਲਕਾਂ ਦੀ ਲਾਈਫਲਾਈਨ ਜੇ ਉੱਥੇ ਵਾਟਰ ਡੀਸੈਲੀਨੇਸ਼ਨ ਪਲਾਂਟਸ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ। ਆਲਰੇਡੀ ਐਮਾਜ਼ੋਨ, ਗੂਗਲ ਤੇ ਹੋਰ ਅਮਰੀਕਨ ਕੰਪਨੀਆਂ ਦੇ ਇੰਪਲਾਈਜ਼ ਨੂੰ ਜੋ ਕਿ ਉੱਥੇ ਚਾਹੇ ਦੁਬਈ 'ਚ ਆ, ਚਾਹੇ ਸਾਊਦੀ ਅਰੇਬੀਆ 'ਚ ਆ, ਚਾਹੇ ਅਬੂ ਧਾਬੀ 'ਚ ਆ ਜਾਂ ਹੋਰ ਇਲਾਕਿਆਂ ਦੇ ਵਿੱਚ ਉਹਨਾਂ ਦੀਆਂ ਕੰਪਨੀਆਂ ਆ, ਉਹਨਾਂ ਨੂੰ ਕਿਹਾ ਵੀ ਬੰਦ ਕਰ ਦਿਓ, ਨਹੀਂ ਤਾਂ ਅਸੀਂ ਤੁਹਾਡੇ ਉੱਤੇ ਜਿਹੜਾ ਉਹ ਹਮਲਾ ਕਰਾਂਗੇ। ਸੋ ਅਮਰੀਕਾ ਦੇ ਦੁਆਰਾ ਉਹਨਾਂ ਦੇ ਇੱਕ ਹੈਵੀ ਵਾਟਰ ਪਲਾਂਟ ਤੇ ਯੈਲੋ ਕੇਕ ਪ੍ਰੋਡਕਸ਼ਨ ਪਲਾਂਟ ਦੇ ਉੱਤੇ ਹਮਲੇ ਤੋਂ ਬਾਅਦ 'ਚ ਹੁਣ IRGC ਜਿਹੜਾ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਆ, ਉਹ ਹੁਣ ਉਹਨਾਂ ਨੇ ਇਸ ਤਰੀਕੇ ਦੀ ਜਿਹੜੀ ਚੇਤਾਵਨੀ ਆ, ਧਮਕੀ ਆ, ਇਸ ਦੇ ਵਿੱਚ ਦੇ ਦਿੱਤੀ ਹੈਗੀ ਆ। ਸੋ ਹਰਜੋਤ ਸਿੰਘ ਜੀ, ਇੱਕ ਪਾਸੇ ਤਾਂ ਟਰੰਪ ਹੁਣ ਇਹ ਦਾਵਾ ਕਰ ਰਿਹਾ ਵੀ ਗੱਲਬਾਤ ਸਾਡੀ ਪੂਰੀ ਜਿਹੜੀ ਚੱਲ ਰਹੀ ਆ, ਉਧਰ ਇਜ਼ਰਾਈਲ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਕੋਈ ਬੰਬਾਰਡਮੈਂਟ ਦੇ ਵਿੱਚ ਢਿੱਲ ਨਹੀਂ ਕਰਨੀ, ਨਾਲੇ ਉਹਨਾਂ ਦੇ ਇੰਡਸਟਰੀਅਲ ਹੁਣ ਥਾਵਾਂ ਦੇ ਉੱਤੇ ਹਮਲਾ ਸ਼ੁਰੂ ਕਰ ਦਿੱਤਾ, ਤੇ ਜੇ ਹੁਣ ਉਹਨਾਂ ਨੇ ਜਵਾਬੀ ਕਾਰਵਾਈ ਕੀਤੀ ਤਾਂ ਫਿਰ ਕੰਮ ਅੱਗੇ ਤੋਂ ਅੱਗੇ ਜਿਹੜਾ ਉਹ ਵੱਧਦਾ ਹੀ ਜਿਹੜਾ ਹੋ ਜਾਣਾ ਹੈਗਾ ਆ। ਸੋ ਸਥਿਤੀ ਹਾਲ ਦੀ ਘੜੀ ਕਾਬੂ 'ਚ ਆਉਂਦੀ ਨਜ਼ਰ
ਨਹੀਂ ਆ ਰਹੀ ਹੈਗੀ ਤੇ ਇਹ ਗੱਲ ਅੱਗੇ ਤੋਂ ਅੱਗੇ ਜਿਹੜੀ ਉਹ ਵਧੂਗੀ। ਉਧਰ ਜਰਮਨ ਫੋਰਨ ਮਿਨਿਸਟਰ ਜੋਆਨ ਵੈਡਪੋਲ ਉਹਨਾਂ ਨੇ ਕਿਹਾ ਆ ਵੀ ਯੂਐਸ ਨੂੰ ਸੀਰੀਅਸ ਨੈਗੋਸੀਏਸ਼ਨ, ਗੰਭੀਰ ਗੱਲਬਾਤ ਦੇ ਵਿੱਚ ਐਂਟਰ ਹੋਣਾ ਚਾਹੀਦਾ ਆ ਇਰਾਨ ਦੇ ਨਾਲ, ਤਾਂ ਜੋ ਇਸ ਮਸਲੇ ਨੂੰ ਸੁਲਝਾਇਆ ਜਿਹੜਾ ਉਹ ਜਾ ਸਕੇ। ਤੇ ਜਰਮਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਇਹ ਵੀ ਕਿਹਾ ਵੀ ਕਹਿੰਦੇ ਵੀ ਸਾਡਾ ਕੋਈ ਡਿਸਐਗਰੀਮੈਂਟ ਨਹੀਂ ਹੈਗਾ ਯੂਐਸ ਦੇ ਨਾਲ ਇਰਾਨ ਦੇ ਮੁੱਦੇ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਕੱਲੇ ਅਸੀਂ ਨਹੀਂ, ਯੂਰਪ ਤੇ ਹੋਰ ਵੀ ਦੁਨੀਆ ਦੇ ਵਿੱਚ ਇਕਨੋਮਿਕ ਰਿਪਰਕਸ਼ਨਸ ਇਸ ਦੀਆਂ ਜਿਹੜੀਆਂ ਉਹ ਝੱਲਣੀਆਂ ਪੈ ਰਹੀਆਂ ਆ, ਫੀਲ ਜਿਹੜੀ ਉਹ ਅਸੀਂ ਕਰ ਰਹੇ ਆ। ਕਹਿੰਦੇ ਵੀ ਅਸੀਂ ਡਿਸਕਸ ਕੀਤੇ ਨੇ ਇਸ਼ੂਜ਼ ਬਹੁਤ ਥੋਰੋਲੀ, ਡੂੰਘਾਈ ਦੇ ਵਿੱਚ ਜਾ ਕੇ, ਤੇ ਕਹਿੰਦੇ ਵੀ ਸਾਡਾ ਕੋਈ ਵੀ ਐਬਸੋਲੂਟਲੀ ਨੋ ਡਿਸਐਗਰੀਮੈਂਟ, ਕਿਸੇ ਵੀ ਗੱਲ ਦੇ ਉੱਤੇ ਕੋਈ ਮਤਭੇਦ ਨਹੀਂ ਹੈਗਾ। ਪਰ ਉਹਨਾਂ ਨੇ ਕਿਹਾ ਵੀ ਗੰਭੀਰ ਗੱਲਬਾਤ ਦੇ ਵਿੱਚ ਅਮਰੀਕਾ ਨੂੰ ਇਰਾਨ ਦੇ ਨਾਲ ਦਾਖਲ ਹੋਣਾ ਚਾਹੀਦਾ ਆ ਇਹ ਗੱਲਬਾਤ, ਇਹ ਜਿਹੜੀ ਜੰਗ ਆ ਉਸ ਨੂੰ ਸੁਲਝਾਉਣ ਦੇ ਲਈ। ਸਿਵਲਾਈਜੇਸ਼ਨ ਕਲੈਸ਼ ਕਹਿ ਲਓ, ਰਿਲੀਜਨ ਕਲੈਸ਼ ਕਹਿ ਲਓ, ਇਹ ਸਾਰੀਆਂ ਚੀਜ਼ਾਂ ਹੀ ਇਸ ਲੜਾਈ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਹਰਜੋਤ ਸਿੰਘ ਜੀ ਇਸ ਮੌਕੇ ਜਿਹੜੀਆਂ ਉਹ ਮਿਲ ਰਹੀਆਂ ਆ, ਦੇਖ ਰਹੀਆਂ ਆ। ਤੇ ਆਉਂਦੇ ਸਮੇਂ ਦੇ ਵਿੱਚ ਜਿਹੜੇ ਕੋਈ ਸਾਬਕਾ CIA ਵਾਲੇ ਆ ਜਾਂ ਇੰਟੈਲੀਜੈਂਸ ਵਾਲੇ ਆ, ਉਹ ਕੋਈ ਸੋਹਣਾ ਦ੍ਰਿਸ਼ ਇਸ ਦੇ ਵਿੱਚ ਪੇਸ਼ ਨਹੀਂ ਕਰ ਰਹੇ ਵੀ ਸਥਿਤੀ ਕਿਹੜੇ ਵਾਲੇ ਪਾਸੇ ਨੂੰ ਵੱਧ ਰਹੀ ਆ। ਸੋ ਜਿੱਦਾਂ ਉਮਰ ਤੁਹਾਨੂੰ ਦੱਸਿਆ ਵੀ 35 ਤੋਂ ਵਧਾ ਕੇ ਇਹਨਾਂ ਨੇ 42 ਸਾਲ ਕਰ ਦਿੱਤੀ ਆ, ਇਹ ਇਸ਼ਾਰੇ ਹੀ ਹੁੰਦੇ ਆ, ਜਿਹਨੂੰ ਸਮਝਣ ਦੀ ਜਿਹੜੀ ਜ਼ਰੂਰਤ ਹੁੰਦੀ ਆ ਵੀ ਉਮਰ ਕਿਉਂ ਵਧਾਈ ਗਈ ਆ। 35 ਤੋਂ 42 ਸਾਲ ਐਨਲਿਸਟਮੈਂਟ ਏਜ ਕਿਉਂ ਜਿਹੜੀ ਉਹ ਕੀਤੀ ਜਿਹੜੀ ਉਹ ਗਈ ਆ। ਏਅਰਫੋਰਸ ਵਾਲਿਆਂ ਨੇ ਵੀ ਆਪਣੀ ਮੈਕਸਿਮਮ ਏਜ ਰਿਕਰੂਟਸ ਦੀ 39 ਤੋਂ ਵਧਾ ਕੇ 42 ਕੀਤੀ ਸੀ 23 ਚ, ਨੇਵੀ ਵਾਲਿਆਂ ਨੇ 22 ਚ 39 ਤੋਂ ਵਧਾ ਕੇ 41 ਕੀਤੀ ਸੀ, ਤੇ ਹੁਣ US ਦੀ ਆਰਮੀ ਨੇ 35 ਤੋਂ ਵਧਾ ਕੇ 42 ਸਾਲ ਜਿਹੜੀ ਇਹ ਉਮਰ ਕਰ ਦਿੱਤੀ ਹੈਗੀ ਆ। 20 ਅਪ੍ਰੈਲ ਤੋਂ ਇਹ ਜਿਹੜੀਆਂ ਨਵੀਆਂ ਰਿਕੁਆਇਰਮੈਂਟਸ ਆ ਉਹ ਲਾਗੂ ਹੋਣ ਜਾ ਰਹੀਆਂ। ਸਾਊਦੀ ਅਰੇਬੀਆ ਨੇ ਇਹ ਕਿਹਾ ਵੀ 6 ਮਿਜ਼ਾਈਲਸ ਤੇ 6 ਡਰੋਨ ਉਹਨਾਂ ਦੀ ਜਿਹੜਾ ਮੁਲਕ ਆ, ਕਿੰਗਡਮ ਆ, ਉੱਥੇ ਇਰਾਨ ਵੱਲੋਂ ਛੱਡੇ ਗਏ ਹੈਗੇ ਆ। ਜਰਮਨ ਦੇ ਫੋਰਨ ਮਿਨਿਸਟਰ, ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ ਵੀ ਕਹਿੰਦੇ ਵੀ ਗੱਲਬਾਤ ਹੋਣ ਜਾ ਰਹੀ ਆ US ਤੇ ਇਰਾਨ ਦੀ ਡਾਇਰੈਕਟ ਪਾਕਿਸਤਾਨ ਦੇ ਵਿੱਚ ਹੋਊਗੀ, ਕਿਉਂਕਿ ਮਾਰਕੋ ਰੂਬੀਓ ਹੁਣੀ ਆਲਰੇਡੀ ਅੱਜ ਪਹੁੰਚ ਗਏ ਹੈਗੇ ਆ ਪੈਰਿਸ ਦੇ ਵਿੱਚ। ਉੱਥੇ ਉਹਨਾਂ ਨੇ G7 ਫੋਰਨ ਮਿਨਿਸਟਰ ਦੇ ਨਾਲ ਜਿਹੜੀ ਗੱਲਬਾਤ ਕਰਨੀ ਹੈਗੀ ਆ। ਸੋ ਮੇਬੀ ਉਹਨਾਂ ਤੋਂ ਵੀ ਕੁਝ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਲੈਣੀ ਹੋਵੇ। ਕੁਵੈਤ ਨੇ ਇਹ ਕਿਹਾ ਵੀ ਜਿਹੜਾ ਉਹਨਾਂ ਦਾ ਮੇਜਰ ਪੋਰਟ ਆ ਉਹ ਇਰਾਨ ਵਾਲਿਆਂ ਨੇ ਸਟਕ ਕੀਤਾ ਹੈਗਾ ਆ। ਮੁਬਾਰਕ ਐਲ ਕਬੀਰ ਪੋਰਟ ਉਹ ਅੰਡਰ ਕੰਸਟਰਕਸ਼ਨ ਹੀ ਸੀਗਾ ਐਜ਼ ਪਾਰਟ ਆਫ ਚਾਈਨਾਜ਼ ਬੈਲਟ ਐਂਡ ਰੋਡ ਇਨੀਸ਼ੀਏਟਿਵ, ਉਹ ਜਿਹੜਾ ਡੈਮੇਜ ਹੋ ਗਿਆ ਹੈਗਾ। UN ਰਾਈਟਸ ਦੇ ਚੀਫ ਨੇ ਇਹ ਕਿਹਾ ਵੀ ਜਸਟਿਸ ਤੇ ਅਕਾਊਂਟੇਬਿਲਟੀ ਜੋ ਆ ਉਹ ਹੋਣੀ ਚਾਹੀਦੀ ਆ। ਜਿਸ ਸਕੂਲ ਨੂੰ ਅਮਰੀਕਾ ਵਾਲਿਆਂ ਨੇ ਹਿੱਟ ਕੀਤਾ ਸੀ, ਜਿਹਦੇ ਵਿੱਚ 175 ਸਟੂਡੈਂਟ ਤੇ ਟੀਚਰ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈਗੀ ਆ। UN ਰਾਈਟਸ ਚੀਫ ਵਾਲਕਰ ਟਰਕ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਹੌਰਰ ਸੀ, ਵੀ ਬਹੁਤ ਹੀ ਭਿਆਨਕ ਗੱਲ ਸੀ, ਵੀ ਇਹ ਬਹੁਤ ਹੀ ਮਾੜੀ ਗੱਲ ਹੋਈ ਹੈਗੀ ਆ ਵੀ ਸਕੂਲ ਦੇ ਉੱਤੇ ਜਿਹੜੀ ਮਿਜ਼ਾਈਲ ਸਿੱਟ ਕੇ 175 ਬੱਚਿਆਂ ਤੇ ਟੀਚਰਸ ਨੂੰ ਮਾਰ ਦਿੱਤਾ ਗਿਆ ਹੈਗਾ ਆ। ਇਰਾਨ ਨੇ ਇਹ ਕਿਹਾ ਵੀ ਟਰੰਪ ਹੁਣੀ ਵਾਰ-ਵਾਰ ਝੂਠ ਬੋਲ ਰਹੇ ਆ ਸਟੇਟ ਆਫ ਹਾਰਮਜ਼ ਦੇ ਮਾਮਲੇ ਦੇ ਵਿੱਚ, ਤੇ ਕਹਿੰਦੇ ਵੀ ਉਹਨਾਂ ਨੇ 3 ਸ਼ਿਪ ਜਿਹੜੇ ਆ ਉਹ ਆਲਰੇਡੀ ਟਰਨ ਅਰਾਊਂਡ ਕਰ ਦਿੱਤੇ ਹੈਗੇ ਆ ਫਰੋਮ ਕੀ ਵਾਟਰਵੇ ਤੋਂ। ਸੋ ਸਟੇਟ ਆਫ ਹਾਰਮਜ਼ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਜਿਹੜੀ ਟੈਂਸ ਬਣੀ ਹੋਈ ਆ। ਕੁਝ ਕੁ ਜਹਾਜ਼ ਉਹਨਾਂ ਨੇ ਲੰਘਣ ਦਿੱਤੇ ਹੈਗੇ ਆ, ਉਹਨਾਂ 'ਚ ਇੰਡੀਆ ਦੇ ਸੀਗੇ। ਇਰਾਨ ਨੇ ਇਹ ਕਿਹਾ ਆ ਵੀ ਉਹ ਕੁਝ ਕੁ ਜਿਹੜੇ ਕਮਰਸ਼ੀਅਲ ਸ਼ਿਪਸ ਹੈਗੇ ਆ ਉਹਨਾਂ ਨੂੰ ਲੰਘਣ ਦੇਵੇਗਾ, ਪਰ ਉਹਨਾਂ ਤੋਂ ਉਹ ਪੈਸੇ ਲੈਣਗੇ, ਉਹਨਾਂ ਤੋਂ ਰੈਂਸਮ ਲਿਆ ਜਾਊਗਾ। ਸੋ ਕਹਿੰਦੇ ਵੀ ਯੂਨਾਈਟਿਡ ਨੇਸ਼ਨ ਦਾ 1982 ਦਾ ਕਨਵੈਨਸ਼ਨ ਆਫ ਲਾ ਆਫ ਦਾ ਸੀ, ਉਹਦੇ ਵਿੱਚ ਇਹ ਇਰਾਨ ਨੂੰ ਇਹ ਜਹਾਜ਼ਾਂ ਨੂੰ ਲੰਘਣ ਦੇਣਾ ਪੈਣਾ ਹੈ, ਪਰ ਉਹ ਵਾਇਲੇਟ ਕਰ ਰਿਹਾ ਹੈਗਾ ਇਸ ਲਾਅ ਦਾ। ਜੀ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਹੋਰ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਉਹ ਮਾਰਾਂਗੇ ਤੇ ਆਪਣੇ ਨਾਲ ਡੈਟ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ ਉਸ ਬਾਰੇ ਗੱਲਬਾਤ ਕਰਨ ਦੇ ਲਈ ਨਰਮਲ ਮਾਨ ਜੀ ਵੀ ਜਿਹੜੇ ਜੁੜਨਗੇ। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 888888 ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਪਣੇ ਨਾਲ ਇਸ ਮੌਕੇ ਊੜਾ ਡੈਟ ਰਿਲੀਫ ਤੋਂ ਜੁੜ ਚੁੱਕੇ ਨੇ ਨਿਰਮਲ ਮਾਨ ਜੀ। ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨ, ਸਤਿ ਸ੍ਰੀ ਅਕਾਲ ਹਰਜੋਤ ਭਾਜੀ ਤੇ ਬਾਕੀ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਿਰਮਲ ਮਾਨ ਜੀ, ਲੇਟਲੀ ਜਿਹੜੀਆਂ ਰਿਪੋਰਟਸ ਆ ਰਹੀਆਂ ਆ, ਜੇ ਆਪਾਂ ਹਾਊਸਿੰਗ ਇੰਡਸਟਰੀ ਤੋਂ ਜੇ ਸ਼ੁਰੂ ਕਰਦੇ ਜਾਈਏ ਇਕੋਨਮੀ ਨੂੰ ਨਾਲ ਜਿਹੜਾ ਉਹ ਲੈ ਕੇ, ਮੌਰਗੇਜ ਰੇਟਸ ਜਿਹੜੇ ਐਵਰੇਜ ਆ ਲਗਾਤਾਰ ਵੱਧ ਰਹੇ ਆ। ਆਲਦੋ ਜਿਨ੍ਹਾਂ ਦੇ ਹੋਏ ਪਏ ਆ ਉਹਨਾਂ ਦੇ ਰੇਟਸ ਦੇ ਵਿੱਚ ਤਾਂ ਫਰਕ ਨਹੀਂ ਆ, ਪਰ ਓਵਰਆਲ ਹਾਊਸਿੰਗ ਦੇ ਵਿੱਚ ਵੀ ਖੜੋਤ ਜਿਹੜੀ ਉਹ ਆ ਗਈ ਆ। ਉਹ ਇਕਨੋਮਿਕਲੀ ਉੱਥੇ ਵੀ ਚੱਕਾ ਚੱਲਣਾ ਇੱਕ ਹਿਸਾਬ ਦੇ ਨਾਲ ਬੰਦ ਹੋਇਆ ਪਿਆ ਆ। ਸੋ ਓਵਰਆਲ ਇਕਨੋਮੀ ਦੇ ਉੱਤੇ ਆਪਾਂ ਇਸ ਦਾ ਕੀ ਅਸਰ ਜਿਹੜਾ ਉਹ ਦੇਖਾਂਗੇ? ਬਿਲਕੁਲ ਰਾਜਕਰਨ, ਜੇ ਆਪਾਂ ਗੱਲ ਕਰੀਏ ਤੇ ਇਸ ਟਾਈਮ ਜਿੱਦਾਂ ਅੱਗੇ ਵੀ ਇੱਕ ਦਿਨ ਬਾਬਾ ਫੇਰ ਗੱਲ ਕਰਦੇ ਹਨ, ਗਾਏ ਆਪਣੇ ਹਰਜੋਤ ਭਾਜੀ ਵੀ ਗੱਲ ਕਰਦੇ ਰਹਿੰਦੇ ਨੇ ਕਿ ਆਲਮੋਸਟ ਨਾਟ ਆਲਮੋਸਟ ਓਵਰ 1.3 ਟ੍ਰਿਲੀਅਨ ਡਾਲਰ ਜਿਹੜਾ ਕ੍ਰੈਡਿਟ ਕਾਰਡ ਦਾ ਡੈਟ ਹੋ ਚੁੱਕਿਆ, ਸਿਰਫ ਕ੍ਰੈਡਿਟ ਕਾਰਡ ਦਾ। ਜੇ ਬਾਕੀ ਹਾਊਸਿੰਗ, ਸਟੂਡੈਂਟ ਲੋਨ, ਕਾਰ ਲੋਨ ਆਪਾਂ ਐਡ ਹੀ ਨਹੀਂ ਕਰਦੇ ਪਏ। ਐਵਰੀ ਸਿੰਗਲ ਡੇ ਸਾਡੇ ਇਦਾਂ ਦੇ ਕਲਾਇੰਟ ਨੇ ਜਿਨ੍ਹਾਂ ਦੀਆਂ ਇਹ ਵੀ ਕਾਲ ਆਉਣ ਲੱਗ ਪਈਆਂ, ਵਿਚ ਇਜ਼ ਪ੍ਰੀਟੀ ਡਰਾਸਟਿਕ। ਬੜੀ ਗੱਲ ਹੈ ਕਿ ਜਿੱਥੇ ਹੁਣ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਆਪਣੀ ਘਰ ਦੀ ਯੂਜ਼ੇਬਲ ਗੱਡੀਆਂ ਵੀ ਟੋ ਹੋਣ ਲੱਗ ਪਈਆਂ ਨੇ, ਕਿਉਂਕਿ ਇਹ ਇੰਟਰਸਟ ਰੇਟ ਦੀ ਗੱਲ ਨਹੀਂ। ਆਫਕੋਰਸ ਇੰਟਰਸਟ ਰੇਟ ਤੇ ਵੱਧਦਾ ਹੀ ਪਿਆ, ਇਸ ਟਾਈਮ 6.5 ਦੇ ਕੋਲ ਪਹੁੰਚ ਗਿਆ। ਪਲੱਸ ਚੇਅਰਮੈਨ ਪੌਲ ਨੇ ਕਿਹਾ ਕਿ ਜਿਹੜੀ ਇਕਨੋਮੀ ਹੈਗੀ ਹੈ ਉਹ ਇੰਟਰਸਟ ਡਿਕਰੀਜ਼ ਨੂੰ ਸਸਟੇਨ ਨਹੀਂ ਕਰ ਸਕਦੀ, ਕਿਉਂਕਿ ਇਨਫਲੇਸ਼ਨ ਜਿਹੜੀ ਆ ਉਹ ਵੱਧ ਰਹੀ ਹੈ ਔਰ ਬਹੁਤ ਤੇਜ਼ੀ ਨਾਲ ਵੱਧਦੀ ਪਈ ਹੈ। ਸੋ ਆਉਣ ਵਾਲਾ ਟਾਈਮ ਹੈ ਜਿਹੜਾ ਬਿਕੋਜ਼ ਆਫ ਇਨਫਲੇਸ਼ਨ ਤੇ ਨਾਲ ਰਿਸੈਸ਼ਨ, ਦੋਵੇਂ ਪਾਸੋਂ ਜ਼ਿਆਦਾ ਮਾੜੇ ਹਾਲਾਤ ਬਣਦੇ ਪਏ ਨੇ। ਓਵਰਆਲ ਜੇ ਆਪਾਂ ਗੱਲ ਕਰੀਏ ਤੇ ਅਪਰੋਕਸੀਮੇਟਲੀ ਓਵਰ ਕਲੋਜ਼ ਟੂ 60% ਲੋਕ ਨੇ ਜਿਹੜੇ ਆਪਣੇ ਜਿਨ੍ਹਾਂ ਦੇ ਜਿਹੜੇ ਆਪਣੇ ਕ੍ਰੈਡਿਟ ਕਾਰਡ ਹਰ ਮਹੀਨੇ ਪੇ ਆਫ ਨਹੀਂ ਕਰਦੇ ਪਏ। ਮੋਰ ਦੈਨ 50% ਜਿਹੜੇ ਉਹ ਪੇਮੈਂਟਾਂ ਪਿੱਛੇ ਡਿਲੇ ਕਰ ਚੁੱਕੇ ਨੇ। ਸੋ ਸਿਚੁਏਸ਼ਨ ਕਾਫੀ ਖਰਾਬ ਹੈ ਅਨਫੋਰਚੂਨੇਟਲੀ। ਪਰ ਇਹ ਹੈ ਕਿ ਕਿਉਂਕਿ ਚਾਰੇ ਪਾਸੇ ਖਰਾਬ ਹੈ, ਇਸ ਕਰਕੇ ਇੱਕ ਓਪਰਚੁਨਿਟੀ ਵੀ ਹੈਗੀ ਇਹਦੇ ਵਿੱਚ ਕਿ ਆਪਾਂ ਜਿਹੜੀਆਂ ਸੈਟਲਮੈਂਟਸ ਨੇ ਉਹ ਚੰਗੀਆਂ ਲੈ ਸਕਦੇ ਹਾਂ, ਕਿਉਂਕਿ ਇੱਕ ਫਾਈਨੈਂਸ਼ੀਅਲ ਸਟ੍ਰੈਸ ਦੇ ਜਿਹੜੇ ਇੱਕ ਸਿਚੁਏਸ਼ਨ ਆ ਸਾਰੇ ਪਾਸੇ ਬਣੀ ਹੋਈ ਹੈ। ਔਰ ਅੱਗੇ ਕੀ ਸੀ ਕਿ ਜਦੋਂ ਵੀ ਮਾਰਕੀਟ ਖਰਾਬ ਹੁੰਦੀ ਸੀ ਤੇ ਆਈਟੀ ਵਿੱਚ ਕਦੇ ਇਦਾਂ ਦੀ ਰਿਸੈਸ਼ਨ ਨਹੀਂ ਆਈ, ਕਿਉਂਕਿ ਕੰਪਨੀ ਨੂੰ ਜਦੋਂ ਵੀ ਕੱਟ ਡਾਊਨ ਕਰਨੇ ਹੁੰਦੇ ਹਨ ਬਾਡੀਜ਼ ਤੇ ਉਹ ਟੈਕਨੋਲੋਜੀ ਨਾਲ ਓਵਰਕਮ ਕਰਦੀਆਂ ਹਨ। ਇਸ ਟਾਈਮ ਟੈਕਨੋਲੋਜੀ ਮਾਰਕੀਟ ਦੇ ਵਿੱਚ ਵੀ ਔਨ ਐਵਰੇਜ ਜੇ ਆਪਾਂ ਗੱਲ ਕਰੀਏ ਤੇ ਬੇਰੀਏ ਦੇ ਵਿੱਚ 11 ਮਹੀਨੇ ਤੱਕ ਇੱਕ ਬੰਦਾ ਜੇ ਜੌਬ ਲੂਜ਼ ਕਰ ਜਾਂਦਾ, ਜੌਬ ਮਿਲਣ ਚ ਇੰਨਾ ਟਾਈਮ ਲੱਗਦਾ ਪਿਆ। ਸੋ ਥਿੰਗਸ ਆਰ ਨਾਟ ਗੈਟਿੰਗ ਐਨੀ ਬੈਟਰ, ਚੀਜ਼ਾਂ ਖਰਾਬ ਹੀ ਚੱਲਦੀਆਂ ਪਈਆਂ ਕਾਫੀ ਪਿਛਲੇ। ਉਤੋਂ ਨਾਲ ਇਹ ਸਾਰੇ ਕਾਸੇ ਦੇ ਵਿੱਚ H1B ਵਾਲਾ ਰੇਟ ਕਾ ਤੁਸੀਂ ਐਡ ਕਰ ਦਿਓ, ਕਿਉਂਕਿ ਉਹਦੇ ਵਿੱਚ ਤਾਂ 60 ਦਿਨ ਹੀ ਤੁਹਾਨੂੰ ਮਿਲਦੇ ਆ ਜੇ ਤੁਹਾਡੇ ਕੋਲ ਜੌਬ ਨਹੀਂ ਹੈਗੀ। ਜੇ 60 ਦਿਨ 'ਚ ਤੁਹਾਨੂੰ ਜੀ ਜੌਬ ਨਾ ਮਿਲੇ ਤਾਂ ਤੁਹਾਡਾ H1B ਵੀ ਲੈਪਸ ਹੋ ਜਾਂਦਾ। ਨਵੇਂ H1B ਵਾਲੇ ਆ ਰਹੇ ਨਹੀਂ, ਪੁਰਾਣੇ ਜਿਹੜੇ ਉਹ ਭੱਜਣ ਵਾਲਾ ਕੰਮ ਹੋਇਆ ਪਿਆ ਆ। ਤੇ ਉਹਨਾਂ ਦੇ ਬੜੇ ਮਹਿੰਗੇ ਘਰ ਉਹਨਾਂ ਨੇ ਜਿਹੜੇ ਲਏ ਆ, ਉਹਨਾਂ ਦੇ ਉੱਤੇ ਹੀ ਕਈ ਤਰੀਕੇ ਦਾ ਜਿਹੜਾ ਡੈਟ ਆ, ਉਹਨਾਂ ਦੇ ਲਈ ਕੀ ਵੇ ਆਊਟ ਹੁੰਦਾ ਆ ਇਸ ਦੇ ਵਿੱਚ? ਡੈਟ ਰਿਲੀਫ ਜਾਂ ਡੈਟ ਕੰਸੋਲੀਡੇਟ, ਉਹਨਾਂ ਦੇ ਕੋਲ ਵੀ ਆਪਸ਼ਨਸ ਹੁੰਦੀਆਂ? ਦੇਖੋ ਜਨਰਲੀ ਲਾਸਟ ਟਾਈਮ ਜਦੋਂ ਇਦਾਂ ਦੀ ਮਾਰਕੀਟ ਦੇ ਵਿੱਚ ਸਲੰਪ ਆਇਆ 2008 ਦੀ ਮਾਰਕੀਟ ਕ੍ਰੈਸ਼ ਹੋਇਆ ਸੀ, ਉਦੋਂ ਕਿਉਂਕਿ ਸਬ ਪ੍ਰਾਈਮ ਦਾ ਪ੍ਰੋਬਲਮ ਹੀ, ਲੋਕਾਂ ਦੇ ਇੰਟਰਸਟ ਰੇਟ 6, 8, 9, 10% ਵੀ ਹੈਗੇ ਹਨ। ਤੇ ਉਹਨਾਂ ਨੇ ਇੱਕ ਨਵਾਂ ਪ੍ਰੋਗਰਾਮ ਲਿਆਂਦਾ ਹੈ ਕਿ ਚਲੋ ਲੋਨ ਮੋਡੀਫਿਕੇਸ਼ਨ ਕਰ ਦਿਓ, ਕਿ ਰੇਟ ਉਹਨਾਂ ਦੇ 2.5-3% ਕਰ ਦਿਓ। ਪਰ ਹੁਣ ਸਿਚੁਏਸ਼ਨ ਇਹ ਹੈ ਕਿ ਮਾਰਕੀਟ ਦੇ ਇੱਕ ਮੇਜਰ ਚੰਕ ਆ ਜਿਹੜਾ 2-2.5% ਦੇ ਉੱਤੇ ਬੈਠਾ ਹੋਇਆ, ਔਰ ਜਿਹੜਾ 2-2.5-3% ਤੇ ਬੈਠਾ ਹੋਇਆ ਉਹਨੂੰ ਹੋਰ ਕੀ ਬ੍ਰੇਕ ਦੇਣਗੇ? ਕਿਉਂ? ਔਰ ਪ੍ਰੋਬਲਮ ਇਹ ਹੈ ਕਿ ਭਾਵੇਂ ਤੁਹਾਡਾ 2% ਇੰਟਰਸਟ ਰੇਟ ਹੈ, ਪਰ ਜੇ ਤੁਹਾਡੀ ਇਨਕਮ ਹੀ ਹੈ ਨਹੀਂ, ਇਨਕਮ ਹੀ ਜ਼ੀਰੋ ਹੈ, ਤੇ ਤੁਸੀਂ ਉਹ 2% ਵੀ ਕਿੱਦਾਂ ਸਸਟੇਨ ਕਰੋਗੇ? ਤੇ ਓਵਰਆਲ ਜਿਹੜੇ ਫੋਰਕਲੋਜ਼ਰ ਨੇ ਐਵਰੀ ਮੰਥ ਵੱਧਦੇ ਪਏ ਨੇ। ਔਰ ਜਿਹੜਾ ਦੀ ਐਕਚੁਅਲ ਪਿਕਚਰ ਜਿਹੜੀ ਆ ਕਲੈਰਿਟੀ ਆ ਉਹ ਸਮਰ ਤੋਂ ਬਾਅਦ ਚ ਆਉਣੀ, ਕਿ ਬਹੁਤ ਲੋਕੀ ਹੋਲਡ ਕਰਦੇ ਆ ਕਿ ਸਮਰ ਚ ਆਪਾਂ ਘਰ ਵੇਚਾਂਗੇ, ਕਿ ਬਹੁਤ ਹੀ ਸਕੂਲ ਬੰਦ ਹੋਣ ਦੇ ਬਾਅਦ ਜਿਹੜੇ ਲੋਕਾਂ ਨੇ ਮੂਵ ਕਰਨਾ ਦਾ ਮੂਵ ਕਰਦੇ ਨੇ। ਤੇ ਸਮਰ ਤੋਂ ਬਾਅਦ ਆਈ ਥਿੰਕ ਅਗਸਤ ਸੈਪਟੈਂਬਰ ਦੇ ਵਿੱਚ ਜ਼ਿਆਦਾ ਪਿਕਚਰ ਕਲੀਅਰ ਹੋਣੀ ਕਿ ਹਾਊਸਿੰਗ ਮਾਰਕੀਟ ਕਿੱਥੇ ਖਲੋਤੀ ਹੈ, ਕੀ ਬਣਦਾ ਪਿਆ। ਸੋ ਜੇ ਕੋਈ ਘਰ ਲੈਣ ਦੀ ਸੋਚਦਾ ਪਿਆ ਤਾਂ ਮੈਂ ਕਹਿੰਦਾ ਕਿ ਥੋੜਾ ਜਿਹਾ ਵੇਟ ਕਰ ਲਓ। ਅਗਸਤ ਦੇ ਬਾਅਦ ਥੋੜੀ ਪਿਕਚਰ ਜ਼ਿਆਦਾ ਕਲੈਰਿਟੀ ਹੋ ਜਾਣੀ ਹੈ। ਆਫਕੋਰਸ ਇਨਵੈਂਟਰੀ ਵਧਣੀ ਹੈ ਸਮਰ ਦੇ ਵਿੱਚ, ਉਹਦੇ ਬਾਅਦ ਜਿਹੜੀ ਚੀਜ਼ਾਂ ਜ਼ਿਆਦਾ ਕਲੀਅਰ ਹੋਣੀਆਂ ਨੇ। ਜੀ, ਇੱਕ ਨਿਰਮਲ ਭਾਜੀ, ਜਿਹੜਾ ਡੈਪਟ ਮੈਨੇਜਮੈਂਟ ਪਲਾਨ ਤਾਂ ਡੈਪਟ ਕੰਸੋਲੀਡੇਸ਼ਨ, ਇਹਦੇ ਚ ਕੀ ਫਰਕ ਹੈਗਾ? ਸੋ ਡੈਟ ਕੰਸੋਲੀਡੇਸ਼ਨ ਹਰਜੋਤ ਭਾਜੀ ਇਦਾਂ ਹੁੰਦਾ ਕਿ ਜਿਹੜੀ ਵੀ ਤੁਹਾਡਾ ਓਵਰਆਲ ਡੈਟ ਹੈ ਉਹਨੂੰ ਆਪਾਂ ਸਾਰਿਆਂ ਨੂੰ ਇਕੱਠਾ ਕਰਕੇ ਤੇ ਜਿਹੜੀ ਉਹਦੀ ਜਿਹੜੀਆਂ ਜਿਹੜੇ ਦੇਖਦੇ ਆ ਕਿ ਓਵਰਆਲ ਇੰਟਰਸਟ ਰੇਟ ਕਿੰਨਾ ਹੈ। ਕਈਆਂ ਨੂੰ ਪਤਾ ਨਹੀਂ ਲੱਗਦਾ, ਡੈਪਟ ਦਾ ਨਹੀਂ ਪਤਾ ਲੱਗਦਾ। ਆਪਾਂ ਸਿੰਪਲ ਪੰਜਾਬੀ ਲੈਂਗੁਏਜ ਸਮਝਾ ਦਈਏ, ਜਿਨ੍ਹਾਂ ਦੇ ਕੋਲ ਕ੍ਰੈਡਿਟ ਕਾਰਡ ਦਾ ਲੋਨ ਹੈਗਾ ਆ, ਪਰਸਨਲ ਲੋਨ ਆ ਜਾਂ ਹੋਰ ਲੋਨ ਆ, ਹਨਾ? ਐਗਜ਼ੈਕਟਲੀ। ਸੋ ਜਨਰਲੀ ਆਪਾਂ ਜਿਹੜਾ ਡੀਲ ਕਰਦੇ ਹਾਂ ਅਨਸਿਕਿਉਰਡ ਡੈਟ ਚ ਕਰਦੇ ਹਾਂ। ਅਨਸਿਕਿਉਰਡ ਕਰਜ਼ੇ, ਜਿਹਦੇ ਕ੍ਰੈਡਿਟ ਕਾਰਡ ਦਾ ਕਰਜ਼ਾ ਆ ਗਿਆ, ਤੁਹਾਡੀ ਕੋਈ ਵੈਂਡਰ ਪੇਮੈਂਟ ਹੈ, ਕੋਈ ਲਾਇਰ ਫੀਸ ਹੈ, ਹੁਣ ਮੈਡੀਕਲ ਫੀਸ ਵੀ ਆਉਣ ਲੱਗ ਪਈਆਂ, ਕਿਉਂਕਿ ਬਿਕਾਜ਼ ਕਈ ਆਪਣਾ ਇੱਕ ਬਿਗ ਚੰਕ ਆਫ ਜਿਹੜੀ ਆਪਣੀ ਇੰਡਸਟਰੀ ਦੇ ਵਿੱਚ ਅਨਇੰਸ਼ੋਰਡ ਨੇ।
ਔਰ ਆਉਣ ਵਾਲੇ 'ਚ ਉਹ ਪ੍ਰੋਬਲਮ ਹੋਰ ਵਧਣੀ ਹੈ। ਸੋ ਤੁਹਾਡੀ ਕੋਈ ਗੱਡੀ ਹੈ ਜਾਂ ਇਕਵਿਪਮੈਂਟ ਹੈ ਉਹ ਰੀਪੋਸੈਸ ਹੋ ਗਿਆ ਜਾਂ ਟੋਟਲ ਹੋ ਗਿਆ, ਉਹਦੀਆਂ ਪੇਮੈਂਟਾਂ ਫਿਰ ਆ ਜਾਂਦੀਆਂ ਨੇ। ਸੋ ਇਹਨਾਂ ਦੇ ਇਹਦੇ ਵਿੱਚ ਚ ਟਰੱਕ ਮੈਜੋਰਿਟੀ ਵਗੈਰਾ ਇਹ ਦਾ ਲੋਨ ਕਰਦੇ ਵੀ ਨੇ। ਵਿੱਚ ਹੀ ਆ ਜਾਂਦਾ? ਜੀ ਦੁਬਾਰਾ ਬੋਲੋ। ਟਰੱਕ ਵਗੈਰਾ ਦੇ ਲੋਨ ਜਾਂ ਜਿਹੜੇ ਤੁਹਾਡੇ ਹੈਗੇ ਉਹ ਵੀ ਵਿੱਚ ਹੀ ਆਉਂਦੇ? ਜੇ ਇਕਵਿਪਮੈਂਟ ਤੁਹਾਡੇ ਕੋਲ ਹੈ ਨਹੀਂ, ਕਿਉਂਕਿ ਕਈ ਵਾਰ ਕਿ ਇਕਵਿਪਮੈਂਟ ਤੁਹਾਡੇ ਕੋਲ ਲੈ ਜਾਂਦੇ ਨੇ ਕਿ ਤੁਹਾਡੇ ਕੋਲ ਪੇਮੈਂਟਾਂ ਨਹੀਂ ਹੁੰਦੀਆਂ, ਉਹਦੇ ਬਾਅਦ ਕੀ ਹੁੰਦਾ ਕਿ ਇਕਵਿਪਮੈਂਟ ਲੈਣ ਦੇ ਬਾਅਦ ਵੀ ਮੰਨ ਲਓ ਕਿ ਤੁਹਾਡਾ ਆਊਟਸਟੈਂਡਿੰਗ ਡੈਟ ਹੀ $1,00,000, ਤੇ ਉਹ ਕਹਿੰਦੇ ਜੀ ਅਸੀਂ ਤੇ ਜਿਹੜਾ ਤੁਹਾਡਾ ਇਕਵਿਪਮੈਂਟ ਹੀ ਸਿਰਫ ਤੁਹਾਡਾ ਤੇ 15,000 ਚ ਵਿਕਿਆ ਤੇ ਬਾਕੀ $85,000 ਤੁਸੀਂ ਪੇ ਕਰੋ। ਸੋ ਉਹਦੇ ਉੱਤੇ ਆਪਾਂ ਸੈਟਲਮੈਂਟ ਕਰ ਸਕਦੇ। ਜਨਰਲੀ 99 ਕੀ ਆਲਮੋਸਟ ਮੈਂ ਕਹਿੰਦਾ 100%, ਪਰ 100% ਨਾ ਕਿ 99% ਕੇਸਿਸ ਇਹ ਹੁੰਦਾ ਹੀ ਹੈ ਕਿ ਜੇ ਤੁਹਾਡੀ ਗੱਡੀ ਉਹ ਚੀਜ਼ ਰੀਪੋ ਵੀ ਹੋ ਜਾਂਦੀ ਹੈ, ਉਹਦੇ ਬਾਅਦ ਵੀ ਇੱਕ ਲੰਮਸਮ ਵੱਡਾ ਬਿੱਲ ਫਿਰ ਭੇਜਦੇ ਰਹਿੰਦੇ ਨੇ ਜਿਹਨੂੰ ਕਲੈਕਸ਼ਨ ਐਫਰਟ ਚ ਪਾ ਦਿੰਦੇ ਨੇ। ਸੋ ਇਹ ਇੱਕ ਵੱਡਾ ਸਿਚੁਏਸ਼ਨ ਬਣੀ ਹੋਈ ਹੈ। ਪਰ ਕਈ ਵਾਰ ਹੁਣ ਕਿਉਂਕਿ ਹਾਲਾਤ ਇੰਨੇ ਖਰਾਬ ਹੋ ਗਏ ਨੇ ਕਿ ਕਈ ਵੱਡੀਆਂ ਕੰਪਨੀਆਂ ਜਿਹੜੀਆਂ ਉਹਨਾਂ ਕੋਲ ਇਕਵਿਪਮੈਂਟ ਰੱਖਣ ਨੂੰ ਥਾਂ ਨਹੀਂ ਹੈਗੀਆਂ। ਸੋ ਆਊਟ ਆਫ not courtesy, out of this problem, because ਇਹਨਾਂ ਰਿਸੋਰਸਸ ਨਹੀਂ ਉਹਨਾਂ ਕੋਲ ਹੈਗੇ ਗੱਡੀਆਂ ਜਾਂ ਇਕਵਿਪਮੈਂਟ ਖੜੇ ਕਰਨ ਵਾਸਤੇ, ਤੇ ਉਹ ਤੁਹਾਡੇ ਕੋਲ ਗੱਡੀ ਹੈਗੀ ਤਾਂ ਵੀ ਉਹ ਸੈਟਲ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਹਾਂ ਵੀ ਤੁਸੀਂ ਜਿਹੜੀ ਹੈ ਸੈਟਲ ਕਰ ਲਓ, ਉਹਨੂੰ ਗੱਡੀ ਨਾ ਰਿਟਰਨ ਕਰੋ। ਜਿੱਦਾਂ ਉਦੋਂ ਪਿਛਲੀ ਵਾਰ ਘਰਾਂ ਵੇਲੇ ਵੀ ਇਦਾਂ ਹੀ ਹੋਇਆ ਸੀ, ਕੋਈ ਨਹੀਂ ਰਹੀ ਚੱਲੋ, ਸਾਫ਼ ਸਫਾਈ ਰੱਖੋ ਐਟਲੀਸਟ। ਸੋ ਇਹ ਵੀ ਸਰੋਤਿਆਂ ਨੂੰ ਕਲੀਅਰ ਕਰ ਦਈਏ, ਬਹੁਤ ਵਾਰ ਤੁਸੀਂ ਸੋਚਦੇ ਆ ਵੀ ਲੈ ਜੀ ਮੇਰੀ ਪੇਮੈਂਟ ਸੀਗੀ, ਜੇ ਕਾਰ ਲਿਜਾਂਦੇ ਲੈ ਜਾਣ, ਕਿਉਂਕਿ ਪਿਛਲੇ ਸਮੇਂ 'ਚ ਲੋਕਾਂ ਨੇ ਕਈਆਂ ਨੇ ਮਹਿੰਗੀਆਂ ਕਾਰਾਂ ਬੜੀਆਂ ਲਈਆਂ, 1400 1500 $2,000 ਵੀ ਪੇਮੈਂਟ ਆ, ਤੇ ਕਾਰ ਲੈਂਦੇ ਲੈ ਜਾਣ। ਪਰ ਇਹ ਨਹੀਂ ਜਿੱਦਾਂ ਮੰਨ ਲਓ ਵੀ 80,000 ਦੀ ਕਾਰ ਆ ਤੇ ਉਹ ਮੁੜ ਕੇ ਵਿਕੀ ਜਿਹੜੀ ਆ 40 ਦੀ, ਤਾਂ ਉਹਨੇ 40 ਫੇਰ ਤੁਹਾਡੇ ਤੇ ਪਾ ਦੇਣਾ ਹੈਗਾ, ਉਹਦੀ ਆਪਾਂ ਗੱਲ ਕਰਦੇ। ਜੀ। ਔਰ 90% ਕੇਸਿਸ ਦੇ ਵਿੱਚ ਆਪਾਂ ਨੇ ਹੁੰਦਾ ਕਿ ਆਪਾਂ ਬੰਦ ਕਰਕੇ ਸਾਰਾ ਬੈਂਕਰਪਸੀ ਫਾਈਲ ਕਰਕੇ ਤੇ ਨਵੀਂ ਕੰਪਨੀ ਖੋਲ ਲਾਂਗੇ। ਤੇ ਅੱਗੇ ਵੀ ਤੁਹਾਡੇ ਨਾਲ ਵੀ ਗੱਲ ਹੋਈ ਹੈ ਤੇ ਆਪਣੇ ਰਮਨ ਭਾਜੀ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ ਕਿ ਹੁਣ ਜਿਹੜੀ ਹਾਈਵੇ ਐਪ ਆਈ ਗਈ ਹੈ ਸਭ ਕੁਝ ਟਰੈਕ ਕਰਦੇ ਪਏ ਨੇ, ਤੇ ਕੰਪਨੀਆਂ ਨਵੀਆਂ ਖੋਲਣ ਜਿਹੜੀਆਂ ਨੇ ਉਹ ਆਲਮੋਸਟ ਵਰਚੁਅਲੀ ਇੰਪੋਸੀਬਲ ਹੋ ਗਈਆਂ ਨੇ, ਔਰ ਬੈਂਕਰਪਸੀ ਪ੍ਰੂਵ ਨਹੀਂ ਹੁੰਦੀ ਪਈ। ਬੈਂਕਰਪਸੀ ਪ੍ਰੂਵ ਕਰਨ ਵਾਸਤੇ ਤੁਹਾਨੂੰ ਸਾਰਾ ਕੁਝ ਆਪਣਾ ਲਿਕੁਇਡੇਟ ਕਰਨਾ ਪੈਂਦਾ, ਵੇਚਣਾ ਪੈਂਦਾ। ਤੋ ਚੀਜ਼ਾਂ ਜਿਹੜੀਆਂ ਨੇ ਆਈ ਥਿੰਕ ਅੜੀ ਆਪਸ਼ਨ ਅਵੇਲੇਬਲ ਹੈਗੀ ਅੱਜ, ਇਹ ਨਹੀਂ ਪਤਾ ਕੌਣ ਤੱਕ ਅਵੇਲੇਬਲ ਹੈਗੀ ਹੈ। ਕੱਲ ਨੂੰ ਇਹ ਵੀ ਆਪਸ਼ਨ ਬੰਦ ਕਰ ਦਿੱਤੀ ਜਾਏ ਕਿ ਹਾਂ ਵੀ ਡੈਟ ਸੈਟਲਮੈਂਟ ਵੀ ਨਹੀਂ ਹੋ ਸਕਦੀ, ਉਸ ਤੋਂ ਪਹਿਲਾਂ ਜਿਹੜਾ ਅਨਰੋਲ ਹੋ ਜਾਂਦਾ। ਆਫ ਕੋਰਸ ਦੇयर ਇਜ਼ ਐਨ ਆਪਸ਼ਨ ਕਿ ਤੁਸੀਂ ਆਪਣੀ ਜਿਹੜੀ ਪੇਮੈਂਟ ਦਿੰਦੇ ਹੋ ਇਹਨਾਂ ਪੇਮੈਂਟਾਂ ਦੇ ਨਾਲ ਹੀ ਤੁਸੀਂ 2 ਤੋਂ 4 ਸਾਲ ਵਿੱਚ ਪੈਸੇ ਆਪਣੇ ਸਾਰੇ ਪੇ ਆਫ ਕਰ ਸਕਦੇ ਹੋ, ਔਰ ਅੱਧੇ ਤੋਂ ਵੱਧ ਪੈਸੇ ਬਚਾ ਸਕਦੇ ਹੋ। ਔਰ ਮੈਂ ਜਨਰਲੀ ਪੈਸੇ ਬਚਾਉਣ ਦੀ ਗੱਲ ਜਦੋਂ ਕਰਦੇ ਹਾਂ, ਕਈ ਵਾਰ ਸਾਡਾ ਹੁੰਦਾ ਕਿ ਬਚਦੇ, ਕਈ ਵਾਰ ਨਹੀਂ ਬਚਦੇ, ਪਰ ਇਹ ਇਟਸ ਨਾਟ ਇਨਵੈਸਟਮੈਂਟ ਪ੍ਰੋਗਰਾਮ ਕਿ ਜੇ ਤੁਹਾਡੇ ਪੈਸੇ ਡਬਲ ਕਰਕੇ ਦੇਣੇ ਆਪਾਂ। ਇਹ ਹੈ ਕਿ ਜਿਹੜਾ ਤੁਹਾਡਾ ਕਰਜ਼ਾ ਜੇ ਤੁਸੀਂ ਮਿਨੀਮਮ ਪੇਮੈਂਟ ਕਰੀ ਜਾਓਗੇ ਉਹਨੂੰ 20 25 30 40 ਸਾਲ ਲੱਗ ਜਾਣੇ ਨੇ, ਜਿਹੜਾ ਤੁਸੀਂ 2 ਤੋਂ 4 ਸਾਲ ਚ ਪੇ ਕਰ ਸਕਦੇ ਹੋ। ਔਰ ਜੇ ਤੁਸੀਂ ਸਾਰੀ ਮਿਨੀਮਮ ਪੇਮੈਂਟ ਨੂੰ ਐਡ ਕਰੋ ਤੇ ਜਿਹੜੇ ਤੁਸੀਂ ਅੱਜ ਦੇਣੇ ਨੇ ਉਹ ਤੋਂ ਕਈ ਗੁਣਾ ਜ਼ਿਆਦਾ ਪੇ ਕਰਦੇ ਹੋ, ਇੱਥੇ ਤੁਸੀਂ ਉਹ ਤੋਂ ਕਈ ਗੁਣਾ ਘੱਟ ਪੇ ਕਰਦੇ ਹੋ। ਸੋ ਇਹਦੇ ਬਾਰੇ ਸੈਟਲਮੈਂਟ ਜੀ ਇੱਕ ਵਾਰੀ ਨੰਬਰ ਹੈ ਜੀ, ਨੰਬਰ ਹੈ 888 9914 888-888-9914 ਤੇ ਵੈਬਸਾਈਟ ਹੈ ura.org। ਇੱਕ ਚੀਜ਼ ਦੱਸਿਓ, ਹੁਣ ਜਿੱਦਾਂ ਮੰਨ ਲਓ ਇੱਕ ਉਦਾਹਰਨ ਲੈਨੇ ਆ ਵੀ ਕਿਸੇ ਦੇ 3-4 ਕ੍ਰੈਡਿਟ ਕਾਰਡ ਆ, 20-30,000 ਉਹਦੇ ਤੇ ਕਰਜ਼ਾ ਚੜਿਆ ਆ, ਸਟਾਰਟ ਕਿੱਥੇ ਜਿਹੜਾ ਉਹ ਕਰਨਾ ਆ? ਆਬਵੀਅਸਲੀ ਹਰ ਇੱਕ ਦਾ ਇੰਟਰਸਟ ਰੇਟ 20-25% ਦੇ ਇਰਦ ਗਿਰਦ ਜਿਹੜਾ ਹੋਊਗਾ, ਕੀ ਕੰਸੋਲੀਡੇਸ਼ਨ ਹੀ ਉਹਨਾਂ ਦੇ ਲਈ ਇੱਕ ਰਾਹ ਬਚਦਾ ਆ ਫਿਰ? ਬਿਲਕੁਲ ਡਿਫਰੈਂਟ ਹੈ ਤੁਹਾਡੇ ਆਪਣੇ ਬਿਜ਼ਨਸ ਆਪਣੇ ਫਿਊਚਰ ਪਲਾਨਸ ਕੀ ਨੇ ਕਿ ਤੁਸੀਂ ਘਰ ਲੈਣਾ, ਤੁਸੀਂ ਨਿਆਣੇ ਕਾਲਜ ਜਾਂਦੇ ਪਏ ਨੇ, ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਜਾਂ ਹੋ ਸਕਦਾ ਤੁਹਾਡੇ ਵਾਸਤੇ ਕੋਈ ਬੈਂਕਰਪਸੀ ਵੀ ਆਪਸ਼ਨ ਹੋਏ, ਚੈਪਟਰ 7, 13, 11। ਸੋ ਇਹ ਇੰਡੀਵਿਜੂਅਲ ਕੇਸ ਤੇ ਬੇਸਿਸ ਹੁੰਦਾ ਹੈ, ਪਰ ਸੈਟਲਮੈਂਟ ਇਜ਼ ਵਨ ਆਫ ਦ ਬੈਸਟ ਆਪਸ਼ਨ ਬਿਕੋਜ਼ ਉਹਦੇ ਚ ਤੁਹਾਡਾ ਹੈ ਕਿ ਪ੍ਰੋਬਲਮ ਜਿਹੜੀ ਹੈ ਉਹ ਪ੍ਰੋਲੋਂਗ ਨਹੀਂ ਹੁੰਦੀ, ਪ੍ਰੋਬਲਮ ਰਾਈਟ ਅਵੇ ਸੋਲਵ ਹੋ ਜਾਂਦੀ ਹੈ। ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ 6 ਮਹੀਨੇ ਸੋਲਵ ਕਰਨੀ ਹੈ, ਤੁਸੀਂ 4 ਸਾਲ ਚ ਕਰਨੀ ਹੈ। ਜੇ ਤੁਸੀਂ ਬੈਂਕਰਪਸੀ ਕਾਲ ਕਰ ਲੈਂਦੇ ਤਾਂ ਅਗਲੇ 7 ਤੋਂ 10 ਸਾਲ, ਤੇ ਜੇ ਤੁਸੀਂ ਕੰਸੋਲੀਡੇਸ਼ਨ ਕਰਦੇ ਹੋ ਤਾਂ ਫਿਰ ਉਹੀ ਜਿਹੜੀ 25-30 ਸਾਲ ਚ ਹੋਣੀ ਉਹ ਸ਼ਾਇਦ 15 ਸਾਲਾਂ ਚ ਹੋਏਗੀ। ਸੋ ਜਦੋਂ ਤੁਸੀਂ ਕਾਲ ਕਰਦੇ, ਕੋਈ ਵੀ ਸਾਡੇ ਕਾਲ ਕਰਦੇ ਤੇ ਸਾਡਾ ਜਿਹੜਾ ਸਟਾਫ ਹੈਗਾ ਮੋਸਟਲੀ ਓਵਰ 15 ਈਅਰ ਐਕਸਪੀਰੀਅੰਸ ਨੇ, ਔਰ ਤੁਹਾਨੂੰ ਸਾਰਾ ਦੱਸਦੇ ਨੇ ਕਿ ਕੀ ਵੱਖਰੀਆਂ ਆਪਸ਼ਨਸ ਨੇ, ਤੁਹਾਡੇ ਵਾਸਤੇ ਬੈਸਟ ਆਪਸ਼ਨ ਕੀ ਹੈ। ਦੈਨ ਕਸਟਮਰ ਹੈਜ਼ ਟੂ ਡਿਸਾਈਡ ਕਿ ਉਹਨਾਂ ਵਾਸਤੇ ਬੈਸਟ ਆਪਸ਼ਨ ਕੀ ਹੈ, ਦੈਨ ਦੇ ਵਿਲ ਡਿਸਾਈਡ ਈਦਰ ਵੇ। ਜਿਹੜਾ ਮਰਜ਼ੀ ਪ੍ਰੋਗਰਾਮ ਪਿਕ ਕਰਨ, they do not have to pay us a single penny ਜਦ ਤੱਕ ਉਹਨਾਂ ਦਾ ਕੰਮ ਜਿਹੜਾ ਉਹ ਡਿਲੀਵਰ ਨਹੀਂ ਹੋ ਜਾਂਦਾ। ਸੋ ਡਿਲੀਵਰੀ ਇਟਸ ਆਲ ਕੰਟੀਨਜੈਂਸੀ ਬੇਸਿਸ, ਪਹਿਲਾਂ ਉਹਨਾਂ ਦਾ ਕੰਮ ਹੋਏਗਾ, ਦੈਨ ਦੇ ਪੇ ਦ ਫੀਸ, ਐਂਡ ਆਫਟਰ ਪੇਇੰਗ ਦੈਟ ਆਲ ਦਿਸ ਫੀਸ, ਸਾਰਾ ਕੁਝ ਪੇ ਕਰਨ ਲੇਟ ਪੇਮੈਂਟਾਂ ਦੇ ਬਾਅਦ ਦੇ ਕੈਨ ਸਟਿਲ ਸੇਵ ਮੋਰ ਦੈਨ ਅੱਧੇ ਤੋਂ ਵੱਧ ਪੈਸੇ ਬਚਾ ਸਕਦੇ ਆਪਾਂ। ਅੱਛਾ, ਇੱਕ ਚੀਜ਼ ਨਾ, ਕਿਉਂਕਿ ਜਦੋਂ ਡੈਟ ਦਾ ਨਾਮ ਹੁੰਦਾ, ਡੈਟ ਸੈਟਲਮੈਂਟ, ਕੰਸੋਲੀਡੇਸ਼ਨ, ਇਹ ਅਕਸਰ ਸ਼ਬਦ ਇੰਟਰਰਿਲੇਟਡਲੀ ਵਰਤ ਲਏ ਜਾਂਦੇ। ਜੇ ਤੁਸੀਂ ਜਾਂਦੇ ਇੱਕ ਵਾਰੀ ਥੋੜਾ ਜਿਹਾ ਇਹਨਾਂ ਦਾ ਡਿਫਰੈਂਸ ਜਿਹੜਾ ਉਹ ਸਮਝਾ ਦਿਓ ਵੀ ਕੰਸੋਲੀਡੇਸ਼ਨ ਤੇ ਸੈਟਲਮੈਂਟ 'ਚ ਕੀ ਫਰਕ ਹੁੰਦਾ? ਸੋ ਸੈਟਲਮੈਂਟ ਦੇ ਵਿੱਚ ਹੈ ਕਿ ਕੰਸੋਲੀਡੇਸ਼ਨ ਦੇ ਅੰਦਰ ਤੁਹਾਡੇ ਸਾਰੇ ਲੋਨ ਇਕੱਠੇ ਕਰਕੇ, ਸਾਰੇ ਤੁਹਾਡੇ ਇਕੱਠਾ ਕਰਕੇ ਲੋਨ, ਤੇ ਉਹਦਾ ਇੱਕ ਲੋਨ ਲੈ ਕੇ ਤੇ ਆਪਾਂ ਉਹਦਾ ਇੱਕ ਲੋਨ ਨਾਲ ਪੇ ਕਰ ਲਈਏ, ਜਾਂ ਉਹਦਾ ਦੂਜਾ ਆਪਸ਼ਨ ਹੈ ਕਿ ਸਾਰੇ ਆਪਾਂ ਇਕੱਠੇ ਕਰ ਲਈਏ ਤੇ ਉਹਨਾਂ ਦੀ ਇੰਟਰਸਟ ਰੇਟ ਘੱਟ ਕਰਕੇ ਤੇ ਇੰਟਰਸਟ ਰੇਟ ਕਰਕੇ ਇੱਕ ਪੇਮੈਂਟ ਬਣੀ ਉਹ ਆਪਾਂ ਪੇਮੈਂਟ ਪੇ ਕਰੀ ਜਾਈਏ। ਸੋ ਉਹਦਾ ਮਤਲਬ ਕਿ ਆਪਾਂ ਡੈਟ ਨਹੀਂ ਘਟਦਾ, ਡੈਟ ਆਪਾਂ ਨੂੰ ਉਨਾ ਹੀ ਪੇ ਕਰਨਾ ਪੈਂਦਾ,
ਤੇ ਜੇ ਆਪਾਂ ਲੋਨ ਕਈ ਵਾਰ ਬਾਹਰੋਂ ਲੈਂਦੇ ਆ ਉਹ ਕਈ ਵਾਰ ਉਹ ਵੀ 25 ਤੋਂ ਜ਼ਿਆਦਾ ਮਹਿੰਗਾ ਮਿਲਦਾ ਤੇ ਕਈ ਵਾਰ ਔਰ ਜਦੋਂ ਆਪਾਂ ਕ੍ਰੈਡਿਟ ਕਰਦੇ ਆ ਸਾਰੇ ਇਕੱਠੇ ਕਰਕੇ ਤੇ ਉਹਨਾਂ ਦਾ ਇੰਟਰਸਟ ਰੇਟ ਘਟਾ ਲੈਂਦੇ ਆ। ਸੋ ਜੇ 25% ਜੇ 15% ਵੀ ਹੋ ਗਿਆ ਤੇ ਕਈ ਵਾਰ ਔਨ ਐਵਰੇਜ ਓਵਰ 78% ਜਿਹੜੇ ਵੀ ਸਾਡੇ ਕਸਟਮਰ ਰੋਲ ਕਰਦੇ ਨੇ ਵਿਦਿਨ ਫਿਊ ਇਅਰਸ ਉਹ ਫਿਰ ਦੁਬਾਰਾ ਸੈਟਲਮੈਂਟ 'ਚ ਆ ਜਾਂਦੇ ਨੇ। ਉਹ 2-4 ਸਾਲ ਜਿਹੜੀ ਪੇਮੈਂਟਾਂ ਦਿੱਤੀਆਂ ਨੇ ਉਹ ਖਰਾਬ ਹੋ ਜਾਂਦੀਆਂ। ਸੋ ਸੈਟਲਮੈਂਟ 'ਚ ਇਹ ਹੁੰਦਾ ਕਿ ਤੁਸੀਂ ਫਰਮ ਡੇ 1 ਜਿੰਨਾ ਵੀ ਤੁਹਾਡਾ ਬੈਲੈਂਸ ਹੈਗਾ ਜਦੋਂ ਤੁਸੀਂ ਕਾਲ ਕਰਦੇ ਹੋ ਤੁਹਾਡੀ ਸਟੇਟਮੈਂਟ ਤੋਂ ਜਿੰਨਾ ਹੁੰਦਾ ਤੁਹਾਡਾ ਸੌਫਟ ਪੁੱਲ ਕਰਦੇ ਆ ਆਪਾਂ ਔਰ ਜਿੰਨਾ ਵੀ ਤੁਹਾਡਾ ਆਊਟਸਟੈਂਡਿੰਗ ਡੈਟ ਹੈਗਾ ਉਹਦਾ ਜਿੰਨਾ ਵੀ ਦੇਣਾ ਉਹਦੇ ਉੱਤੇ ਆਪਾਂ ਜਿਹੜਾ ਅੱਜ ਦੀ ਡੈਟ ਹੈਗਾ ਉਹਦੇ ਉੱਤੇ ਸੈਟਲਮੈਂਟ ਦੀ ਲੈਣ ਦੀ ਕੋਸ਼ਿਸ਼ ਕਰਦੇ ਆ। ਜੇ 10,000 ਆ ਤਾਂ ਕੋਸ਼ਿਸ਼ ਕਰਦੇ ਕਿ 5,000 ਪੇ ਕਰੀਏ, ਜੇ 20,000 ਆ ਤਾਂ ਹੋ ਸਕਦਾ ਕਿ ਆਪਾਂ 8,000 ਪੇ ਕਰੀਏ। ਸੋ ਵੀ ਟਰਾਈ ਟੂ ਗੈਟ ਬੈਸਟ ਸੈਟਲਮੈਂਟ ਜਿਹੜਾ ਆਊਟਸਟੈਂਡਿੰਗ ਹੈ। ਸੋ ਮੈਕਸਿਮਮ ਤੁਹਾਡਾ ਜਿਹੜਾ ਕਰਦੇ ਤੋਂ ਜਾਨ ਸਭ ਤੋਂ ਫਾਸਟੈਸਟ ਪ੍ਰੋਗਰਾਮ ਜਿਹਨਾਂ ਤੁਹਾਡੀ ਜਾਨ ਛੇਤੀ ਛੁੱਟਦੀ ਔਰ ਜ਼ਿਆਦਾ ਤੁਹਾਡੇ ਕਦ ਤੋਂ ਪੈਸੇ ਬਚਦੇ ਨੇ ਉਹ ਸੈਟਲਮੈਂਟ ਆਪਸ਼ਨ ਹੈਗੀ ਜੀ। ਥੈਂਕ ਯੂ ਨਿਰਮਲ ਭਾਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਇਹਨਾਂ ਜਿਹੜੀਆਂ ਉਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਨ ਦੇ ਲਈ। ਥੈਂਕ ਯੂ ਰਾਜਕਰਨ, ਥੈਂਕ ਯੂ ਰਜਤ ਭਾਜੀ, ਥੈਂਕਸ ਫॉर ਹੈਵਿੰਗ ਮੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਦੋ ਖਬਰਾਂ ਹੋਰ ਆਪਾਂ ਰਾਜਕਨਵੀਰ ਸਿੰਘ ਜੀ ਕਰੀਏ। ਦੇਖੋ ਵੀ ਇਨਸਾਨੀਅਤ ਕਿੱਥੇ ਤੱਕ ਪਹੁੰਚ ਗਈ ਆ। ਕਹਿੰਦੇ ਵੀ ਮੈਰੀਲੈਂਡ ਦੇ ਵਿੱਚ ਇੱਕ ਬੀਬੀ ਨੇ ਇੱਕ ਜੋ ਰੂਫਿੰਗ ਕੰਪਨੀ ਸੀ ਉਹਨਾਂ ਨੂੰ ਕਾਲ ਕੀਤੀ ਵੀ ਮੇਰੇ ਘਰ ਦੀ ਜਿਹੜੀ ਰੂਫ ਆ ਉਹ ਚੇਂਜ ਕਰ ਦਿਓ। ਉਹਨਾਂ ਨੇ $10,000 ਜਿਹੜਾ ਉਹਦੇ ਨਾਲ ਐਗਰੀਮੈਂਟ ਕੀਤਾ ਤੇ ਜਦੋਂ ਸਾਰੀ ਰੂਫ ਚੇਂਜ ਹੋ ਗਈ ਉਸ ਟਾਈਮ ਦੇ ਉੱਤੇ ਹਜੇ ਉਹ ਕੰਮ ਕਰਦੇ ਹੀ ਸੀਗੇ ਕਲੀਨ ਅਪ ਵਗੈਰਾ ਤੇ ਉਹਨੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੂੰ ਕਾਲ ਕਰਕੇ ਉਹਨਾਂ ਨੂੰ ਚੁਕਾ ਦਿੱਤਾ। ਸੋ ਨਰਦਈ ਲੋਕ ਨੇ, ਦੇਖ ਲੋ ਕਿਦਾਂ ਦੇ ਜੀ। ਸੋ ਕਹਿੰਦੇ ਵੀ ਪੈਸੇ ਨਾ ਦੇਣੇ ਪੈਣ। ਸੋ 6 ਜਾਣਿਆਂ ਨੂੰ ਜਿਹੜਾ ਉਹ ਚੱਕ ਕੇ ਲੈ ਗਏ ਤੇ 6 ਵਰਕਰ ਕੰਮ ਕਰਦੇ ਸੀਗੇ। ਉਹਨਾਂ 'ਚ ਕੁਝ ਪੇਪਰਾਂ ਵਾਲੇ ਵੀ ਸੀਗੇ ਪਰ ਉਹ ਚੱਕ ਕੇ ਲੈ ਗਏ। ਇੱਕ ਉਹਨਾਂ 'ਚੋਂ ਇਹ ਸੀਗਾ ਸਾਰੇ 18 ਤੋਂ 40 ਸਾਲ ਦੇ ਸੀਗੇ। ਇੱਕ ਦੀ ਤਾਂ ਵਾਈਫ ਕਹਿੰਦੇ ਵੀ 5 ਮਹੀਨਿਆਂ ਦੀ ਪ੍ਰੈਗਨੈਂਟ ਉਹਦੇ ਬੱਚਾ ਹੋਣ ਵਾਲਾ ਹੈਗਾ। ਸੋ ਇਦਾਂ ਦੇ ਵੀ ਲੋਕ ਅਮਰੀਕਾ ਦੇ ਵਿੱਚ ਹੈਗੇ ਆ। ਤੇ ਜੇ ਤੁਹਾਨੂੰ ਪਹਿਲਾਂ ਹੀ ਲੱਗਦਾ ਸੀ ਵੀ ਉਹ ਬੰਦੇ ਉਹਨਾਂ ਦਾ ਪਹਿਲਾਂ ਤੁਸੀਂ ਵਰਕ ਪਰਮਿਟ ਦੇ ਨਹੀਂ ਹੋ ਸਕਦਾ ਬੀਬੀ ਦਾ ਇਰਾਦਾ ਹੀ ਇਹ ਹੋਵੇ ਵੀ ਫ੍ਰੀ 'ਚ ਕੰਮ ਕਰਾਉਣਾ ਬੰਦੇ ਭਾਵੇਂ ਢੱਠੇ ਖੂਹ 'ਚ ਜਾਣ। ਉਹ ਗੱਲ ਹੋ ਗਈ ਵੀ ਨਾਲੇ ਕੰਮ ਵੀ ਕਰਾ ਲਿਆ ਤੇ ਨਾਲੇ ਉਹਨਾਂ ਨੂੰ ਜਿਹੜਾ ਉਹ ਅੰਦਰ ਵੀ ਕਰਾਤਾ ਹੈਗਾ। ਅਗਲੀ ਜਿਹੜੀ ਹਿਲਜੁਲ ਦੀ ਗੱਲ ਕਰਦੇ ਜਾਈਏ, ਪੈਂਟਾਗਨ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਐਂਥਰੋਪਿਕ ਆ ਉਹਨਾਂ ਨੂੰ ਬੈਨ ਕਰ ਦਿੱਤਾ ਸੀਗਾ। ਸਪਲਾਈ ਚੇਨ ਉਸ ਦੇ ਉੱਤੇ ਕਿਹਾ ਸੀਗਾ ਵੀ ਉਹ ਇਹਨਾਂ ਦੇ ਨਾਲ ਟੈਨਸ਼ਨ ਆ ਤੇ ਇੱਕ ਜੱਜ ਨੇ ਜਿਹੜਾ ਇਹ ਬੈਨ ਲਾਇਆ ਸੀ ਉਸ ਦੇ ਉੱਤੇ ਬਲੌਕ ਲਾ ਦਿੱਤਾ। ਫੈਡਰਲ ਜੱਜ ਜਿਹੜੇ ਸੈਨ ਫਰਾਂਸਿਸਕੋ 'ਚ ਆ ਉਹਨਾਂ ਨੇ ਪ੍ਰੀਲਿਮਿਨਰੀ ਇੰਜੰਕਸ਼ਨ ਪੈਂਟਾਗਨ ਦੇ ਉਲਟ ਜਿਹੜੀ ਉਹ ਲਾਈ ਆ ਜਿਹਦੇ ਨਾਲ ਕਹਿੰਦੇ ਵੀ ਜਿਹੜਾ ਐਂਥਰੋਪਿਕ ਆ ਜਿਸ ਦੇ ਉੱਤੇ ਸਪਲਾਈ ਚੇਨ ਰਿਸਕ ਦਾ ਧੱਬਾ ਲਾਇਆ ਆ ਉਤੋਂ ਸ਼ਾਇਦ ਉਹ ਬਚਣ। ਹੁਣ ਇਹ ਨਹੀਂ ਪਤਾ ਵੀ ਇਵੈਂਚੁਅਲੀ ਫੁੱਲ ਡਿਸੀਜਨ ਕਦੋਂ ਤੱਕ ਜਿਹੜਾ ਉਹ ਆਊਗਾ। ਕਲਾਉਡ ਦਾ ਜਿਹੜਾ ਮਾਡਲ ਆ ਉਹ ਵਰਤਿਆ, ਐਂਥਰੋਪਿਕ ਦਾ ਮਾਡਲ ਦੀ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਵਾਰ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਨੇ ਵਰਤੋਂ ਕੀਤੀ ਆ। ਪਰ ਐਂਥਰੋਪਿਕ ਦਾ ਜਿਹੜਾ CEO ਸੀਗਾ ਉਹ ਕਹਿ ਰਿਹਾ ਸੀਗਾ ਵੀ ਤੁਸੀਂ ਸਾਡਾ ਜਿਹੜਾ AI ਵਾਲਾ ਮਾਡਲ ਆ ਉਸ ਦੀ ਵਰਤੋਂ ਮਾਸ ਸਰਵੇਲੈਂਸ ਅਮਰੀਕਨਸ ਦੀ ਤੇ ਜਿਹੜੇ ਫੁੱਲੀ ਆਟੋਨੋਮਸ ਵੈਪਨਸ ਆ ਉਹਨਾਂ ਦੇ ਵਿੱਚ ਨਹੀਂ ਕਰ ਸਕਦੇ। ਜਿਹੜੇ ਪੈਂਟਾਗਨ ਵਾਲੇ ਕਹਿੰਦੇ ਵੀ ਨਹੀਂ ਅਸੀਂ ਕਰਨੀ ਆ ਤੇ ਜਦੋਂ ਇਹਨਾਂ ਦੇ ਨਾਲ ਸਹਿਮਤੀ ਨਹੀਂ ਬਣੀ ਤਾਂ ਇਹਨਾਂ ਦੇ ਨਾਲ ਜਿਹੜਾ ਸਮਝੌਤਾ ਹੋਣਾ ਸੀ ਉਸ ਨੂੰ ਰੱਦ ਕਰ ਦਿੱਤਾ ਤੇ ਕਹਿ ਲਓ ਵੀ ਬਾਹ ਮਰੋੜਨ ਖਾਤਰ ਫਿਰ ਇਹਨਾਂ ਦੇ ਉੱਤੇ ਸਪਲਾਈ ਚੇਨ ਰਿਸਕ ਦਾ ਜਿਹੜਾ ਬਿਊਰੋਕ੍ਰੈਟਿਕ ਕਹਿ ਲਓ ਵੀ ਇੱਕ ਧੱਬਾ ਆ ਉਹ ਲਾ ਦਿੱਤਾ। ਸੋ ਜੱਜ ਰੀਟਾ ਐਫ ਲਿਨ ਡਿਸਟ੍ਰਿਕਟ ਕੋਰਟ ਨਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਉਹਨਾਂ ਨੇ ਜਿਹੜੇ ਟਰੰਪ ਹੁਣਾਂ ਦੇ ਜਿਹੜੇ ਆਰਡਰ ਆ ਜੋ ਸਾਰੀਆਂ ਫੈਡਰਲ ਏਜੰਸੀਜ਼ ਨੂੰ ਆਖਿਆ ਵੀ ਤੁਸੀਂ ਸਟਾਪ ਕਰੋ ਐਂਥਰੋਪਿਕ ਦੀ ਟੈਕਨੋਲੋਜੀ ਨੂੰ, ਉਹ ਡਾਇਰੈਕਟਿਵ ਨੂੰ ਹਾਲ ਦੀ ਘੜੀ ਉਸ ਦੇ ਉੱਤੇ ਕੁਛ ਚਿਰ ਲਈ ਵਿਰਾਮ ਲਾ ਦਿੱਤਾ ਹੈ। ਅਗਲੀ ਖਬਰ ਵੱਲ ਚਾਹੀਏ ਤੇ ਕਹਿੰਦੇ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਪਿਛਲੇ ਸਾਲ ਦੇ ਵਿੱਚ ਡਬਲ ਐਂਕਲ ਮੋਨੀਟਰਸ ਲਾ ਦਿੱਤੇ ਆ ਫॉर ਲੀਗਲ ਇਮੀਗ੍ਰੈਂਟਸ ਦੇ ਉੱਤੇ ਜਿਹੜੇ ਕਈ ਆਏ ਹੈਗੇ ਆ। ਕਹਿੰਦੇ ਵੀ 5 ਸਾਲਾਂ ਤੋਂ ਉਹ ਪੇਸ਼ ਵੀ ਹੁੰਦੇ ਰਹੇ ਸੀ ਸਾਲ ਬਾਅਦ ਜਦੋਂ ਉਹਨਾਂ ਦੀ ਡੇਟ ਹੁੰਦੀ ਸੀ, ਪਰ ਉਹਨਾਂ ਦੇ ਉੱਤੇ ਵੀ ਜਿਹੜੇ ਆ ਉਹਨਾਂ ਨੇ ਜਿਹੜਾ ਐਂਕਲ ਮੋਨੀਟਰ ਆ ਉਹ ਲਾਏ ਹੈਗੇ ਆ। ਇੱਕ ਲੀਗਲ ਏਡ DC ਇਮੀਗ੍ਰੇਸ਼ਨ ਯੂਨਿਟ ਹੈਗਾ ਵਾਸ਼ਿੰਗਟਨ DC 'ਚ, ਉਹਨਾਂ ਦੇ ਸੁਪਰਵਾਈਜ਼ਿੰਗ ਅਟਾਰਨੀ ਆ ਦੀਪਾ ਵਿਜਪੁਰੀਆ। ਉਹਨਾਂ ਨੇ ਕਿਹਾ ਵੀ ਇੱਕ ਜੋ ਲੇਡੀ ਸੀ ਉਹ ਆਪਣੇ ਮੁਲਕ ਤੋਂ ਭੱਜ ਕੇ ਇੱਥੇ ਆਈ ਕਿਉਂਕਿ ਉੱਥੇ ਉਹਦਾ ਜਿਹੜਾ ਆ
ਉਹਦਾ ਪਤੀ ਉਹਨੂੰ ਕੁੱਟਮਾਰ ਕਰਦਾ ਸੀ, ਸੈਕਸ਼ੂਅਲੀ ਉਹਨੂੰ ਹਰਾਸ ਕਰਦਾ ਸੀ, ਤੇ ਇਕੱਲਾ ਉਹਨਾਂ ਦਾ ਪੂਰਾ ਪਰਿਵਾਰ ਵੀ, ਤੇ ਵਰਕਿੰਗ ਮੌਮ ਹੈਗੀ ਆ, ਉਹਦਾ ਬੱਚਾ ਆ, ਤੇ ਕਹਿੰਦੀ ਵੀ ਉਹ 5 ਸਾਲਾਂ ਤੋਂ ਇੱਥੇ ਸੀ, ਤੇ ਹਰ ਸਾਲ ਉਹਨੂੰ ਜਦੋਂ ਬੁਲਾਇਆ ਜਾਂਦਾ ਸੀ ਤੇ ਜਾਂਦੀ ਸੀ, ਤੇ ਇਸ ਪਿਛਲੇ ਸਾਲ ਉਹਦੇ ਜਿਹੜਾ ਆ ਐਂਕਲ ਮੋਨੀਟਰ ਲਾਤਾ। ਉਹਦੇ ਨਾਲ ਕੀ ਹੋਇਆ ਵੀ ਉਹ ਜਦੋਂ ਜਿਹੜੀ ਕੰਪਨੀ 'ਚ ਕੰਮ ਤੇ ਜਾਂਦੀ ਸੀ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਉਹਨੂੰ ਕੰਮ ਤੋਂ ਕੱਢ ਦਿੱਤਾ। ਸੋ ਇਦਾਂ ਦੀਆਂ ਵੀ ਕਹਿੰਦੀ ਇਨਸੀਡੈਂਟਸ ਆ ਰਹੀਆਂ ਵੀ ਜਿਨ੍ਹਾਂ ਦੇ ਉੱਤੇ ਲਾਏ ਜਾ ਰਹੇ ਆ, ਉਹਨਾਂ ਨੂੰ ਜੌਬ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈਗਾ। ਸੋ ਹੁਣ ਉੱਥੇ ਬੰਦਾ ਜਿਹੜਾ ਆ ਕੀ ਕਰੇ। ਸੋ ਗਾਰਡੀਅਨ ਨੇ ਅੱਜ ਰਿਪੋਰਟ ਕੀਤਾ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਐਂਕਲ ਮੋਨੀਟਰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਲਾਏ ਜਾ ਰਹੇ ਆ। ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਜਸਟਿਸ ਡਿਪਾਰਟਮੈਂਟ ਦੇ ਆਪਣੇ ਹੀ ਜਿਹੜੇ ਉਹਨਾਂ ਦੇ ਲਾਇਰ ਆ, ਉਹਨਾਂ ਨੇ ਇਸ ਹਫ਼ਤੇ ਮੰਨਿਆ ਵੀ ਗਲਤ, ਇਨਕਰੈਕਟ, ਇਰੋਨੀਅਸ ਇਨਫੋਰਮੇਸ਼ਨ ਦੀ ਵਰਤੋਂ ਜਿਹੜੀ ਆ ਉਹ ਕੀਤੀ ਗਈ ਆ, ਉਹ ਯੂਜ਼ ਹੋਈ ਆ, ਜਿਹੜੀ ਆਈਸ ਦੇ ਦੁਆਰਾ ਇਮੀਗ੍ਰੇਸ਼ਨ ਕੋਰਟ ਹਾਊਸਿਸ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ, ਡਿਟੇਨ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਕਹਿੰਦੇ ਵੀ ਗਲਤ ਇਨਫੋਰਮੇਸ਼ਨ ਦੀ ਜਿਹੜੀ ਵਰਤੋਂ ਕਰਕੇ ਇਹ ਸਾਰਾ ਕੁਝ ਹੋਇਆ ਆ। ਨਿਊਯਾਰਕ ਸਿਟੀ ਦੇ ਵਿੱਚ ਇੱਕ ਕੇਸ ਚੱਲ ਰਿਹਾ ਸੀ, ਉਸ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਲਾਇਰਸ ਆ, ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਇਸ ਨੂੰ ਮੰਨਿਆ। ਕਹਿੰਦੇ ਵੀ 2025 ਦਾ ਜਿਹੜਾ ਆਈਸ ਮੈਮੋ ਸਾਈਟ ਕੀਤਾ ਜਾ ਰਿਹਾ ਆ ਕੋਰਟ ਦੇ ਵਿੱਚ, ਵੀ ਅਸੀਂ ਬਿਲਕੁਲ ਸਹੀ ਕਰ ਰਹੇ ਆ, ਆਈਸ ਦੇ ਦੁਆਰਾ ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆ, ਉਹ ਕਹਿੰਦੇ ਵੀ ਉਸ ਮੈਮੋ ਦੇ ਤਹਿਤ ਅਪਲਾਈ ਨਹੀਂ ਕਰਦਾ ਇਮੀਗ੍ਰੇਸ਼ਨ ਕੋਰਟਸ ਦੇ ਉੱਤੇ, ਜਦ ਕਿ ਇਹ ਮੰਨਿਆ ਜਾਂਦਾ ਹੈ ਵੀ ਇਹ ਸੇਫ ਪ੍ਰੋਟੈਕਟਿਡ ਏਰੀਆਜ਼ ਤੇ ਕੋਰਟ ਹਾਊਸ ਅਰੈਸਟ ਜਿਹੜਾ ਉਹ ਨਹੀਂ ਕੀਤੀ ਜਾ ਸਕਦੀ ਹੁੰਦੀ ਸੀ। ਸੋ ਇਹ ਜਿਹੜਾ ਇਸ਼ੂ ਕੀਤਾ ਗਿਆ ਸੀ ਮੈਮੋ ਮਈ 2025 ਚ, ਜਿਹਦੇ ਵਿੱਚ ਆਖਿਆ ਗਿਆ ਸੀ ਵੀ ਆਈਸ ਏਜੰਟ ਕੰਡਕਟ ਕਰ ਸਕਦੇ ਨੇ ਸਿਵਲ ਇਮੀਗ੍ਰੇਸ਼ਨ ਐਨਫੋਰਸਮੈਂਟ ਐਕਸ਼ਨਸ ਇਨ or near courthouses when they have credible information that leads them to believe the targeted aliens is or will be present at a specific location। ਤੇ DOJ ਨੇ ਆਪਣੀ ਚਿੱਠੀ ਦੇ ਵਿੱਚ ਕਿਹਾ ਵੀ ਮੈਮੋ ਜਿਹੜਾ ਆ ਉਹ does not and have never applied to civil immigration enforcement actions in or near immigration courts। ਉਦਾਂ ਇਹ ਆਪਣੇ ਕੋਲ ਜਾਣਕਾਰੀ ਸਾਰਿਆਂ ਦੇ ਸਾਹਮਣੇ ਆ, ਵੀਡੀਓਜ਼ ਸਾਹਮਣੇ ਆ ਵੀ ਸੈਂਕੜੇ ਹੀ ਜਿਹੜੇ ਇਮੀਗ੍ਰੈਂਟਸ ਆ, ਮਾਈਗ੍ਰੈਂਟਸ ਆ, ਉਹਨਾਂ ਨੂੰ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ, ਡਿਟੇਨ ਕੀਤੇ ਗਏ ਆ। ਇੱਕ ਤਾਂ ਬੀਬੀ ਨੂੰ ਚੱਕ ਕੇ ਇਹਨਾਂ ਨੇ ਥੱਲੇ ਜਿਹੜਾ ਉਹ ਮਾਰਿਆ ਸੀ, ਜਿਹਦੇ ਘਰ ਵਾਲੇ ਨੂੰ ਇਹ ਡਿਟੇਨ ਕਰ ਰਹੇ ਸੀਗੇ, ਤੇ DOJ ਕਹਿੰਦੇ ਵੀ ਵੀ ਡੀਪਲੀ ਰਿਗਰੈਟ ਦਿਸ ਐਰਰ, ਕਹਿੰਦੇ ਵੀ ਗਲਤੀ ਹੋ ਗਈ ਜੀ, ਤੇ ਹੁਣ ਅਸੀਂ ਇਸ ਦੇ ਲਈ ਮਾਫੀ ਜਿਹੜੀ ਆ ਉਹ ਮੰਗਦੇ ਆ। ਤੇ DOJ ਦੇ ਲੈਟਰ ਦੇ ਵਿੱਚ ਕਿਹਾ ਵੀ ਇਹ ਗਲਤੀ ਆਈਸ ਦੇ ਸਿਰ ਹੀ ਆ, ਕਹਿੰਦੇ ਉਹਨਾਂ ਨੇ ਆਈਸ ਨੇ ਹੀ ਕਹਿੰਦੇ ਵੀ ਗਲਤ ਤਰੀਕੇ ਦੇ ਨਾਲ ਇਹ ਜਿਹੜੀ ਗਾਈਡੈਂਸ ਜਿਹੜੀ ਉਹ ਲਈ ਆ, ਤੇ ਗਲਤ ਇਨਫੋਰਮੇਸ਼ਨ ਦੇ ਤਹਿਤ ਜਿਹੜੀ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਉਹਨਾਂ ਨੇ ਗ੍ਰਿਫਤਾਰ ਜਿਹੜੇ ਉਹ ਕਰਦੇ ਰਹੇ ਆ। ਸੋ ਅਦਾਲਤ ਦੇ ਵਿੱਚ ਜਾ ਕੇ ਹੀ ਡਿਪਾਰਟਮੈਂਟ ਆਫ ਜਸਟਿਸ ਦੇ ਆਪਣੇ ਲਾਇਰਸ ਆ, ਉਹਨਾਂ ਨੂੰ ਇਹ ਮੰਨਣਾ ਪਿਆ ਵੀ ਭਾਈ ਸਾਡੇ ਕੋਲ ਹੋ ਗਈ ਬਹੁਤ ਭਾਰੀ ਗਲਤੀ, ਵੀ ਅਦਾਲਤਾਂ ਦੇ ਵਿੱਚੋਂ ਜਿਹੜੇ ਲੋਕਾਂ ਨੂੰ ਅਸੀਂ ਗ੍ਰਿਫਤਾਰ ਏਦਾਂ ਕਰਦੇ ਰਹੇ ਆ। ਪਰ ਕੀ ਹੁਣ ਇਸ ਦਾ ਮਤਲਬ ਵੀ ਆਉਣ ਵਾਲੇ ਸਮੇਂ 'ਚ ਗ੍ਰਿਫਤਾਰੀਆਂ ਉੱਥੋਂ ਰੁਕਣਗੀਆਂ ਜਾਂ ਨਹੀਂ ਰੁਕਣਗੀਆਂ, ਇਹਦੇ ਬਾਰੇ ਅਜੇ ਉਹਨਾਂ ਨੇ ਕੋਈ ਜਿਹੜੀ ਗੱਲ ਨਹੀਂ ਦੱਸੀ। ਹਾਂ, ਬੀਤੇ ਕੱਲ ਦੀ ਉਹ ਗਲਤੀ ਜਿਹੜੀ ਉਹ ਜ਼ਰੂਰ ਮੰਨ ਰਹੇ ਹੈਗੇ। ਤੇ ਜਾਂਦੇ ਜਾਂਦੇ ਇੱਕ ਖਬਰ ਨੇਪਾਲ ਦੀ ਕਰਦੇ ਜਾਈਏ। ਨੇਪਾਲ ਦੇ ਵਿੱਚ ਨਵੀਂ ਸਰਕਾਰ ਬਣ ਗਈ ਹੈ, ਤੇ ਨੇਪਾਲ ਦੀ ਇਤਿਹਾਸ ਦੇ ਵਿੱਚ ਉੱਥੇ ਦਾ ਯੰਗੈਸਟ ਪ੍ਰਾਈਮ ਮਿਨਿਸਟਰ ਬਣਿਆ ਹੈਗਾ ਬਲਿੰਦਰਾ ਸ਼ਾਹ, 35 ਸਾਲਾਂ ਦਾ ਆ। ਟੋਟਲੀ ਨਵੀਂ ਪਾਰਟੀ ਆ, ਕਿਉਂਕਿ ਪਿੱਛੇ ਅਨਰੈਸਟ ਬਹੁਤ ਹੋਇਆ ਸੀ, ਕਈ ਜੰਗ ਲੋਕਾਂ ਨੂੰ ਉੱਥੇ ਦੀ ਸਰਕਾਰ ਨੇ ਮਾਰ ਦਿੱਤਾ ਸੀ, ਜਦੋਂ ਫਿਰ ਸਰਕਾਰ ਨੂੰ ਓਵਰਥਰੋ ਕਰ ਦਿੱਤੀ, ਤੇ ਉਸ ਤੋਂ ਬਾਅਦ ਹੁਣ ਇਲੈਕਸ਼ਨ ਹੋਈ ਆ। ਇਸ ਇਲੈਕਸ਼ਨ ਦੇ ਵਿੱਚ ਬਲਿੰਦਰਾ ਸ਼ਾਹ ਦੀ ਜਿਹੜੀ ਨਵੀਂ ਪਾਰਟੀ ਹੈਗੀ ਆ, ਤੇ ਉਹ 2/3 ਮੈਜੋਰਟੀ ਦੇ ਨਾਲ ਜਿੱਤੀ ਹੈਗੀ ਆ। ਕੋਈ ਵੀ ਉਹਦਾ ਜਿਹੜਾ ਪੋਲਿਟਿਕਸ ਦੇ ਨਾਲ ਜ਼ਿਆਦਾ ਵਾਹ ਵਾਸਤਾ ਨਹੀਂ ਹੈਗਾ। ਸਟਰਕਚਰਲ ਇੰਜੀਨੀਅਰ, ਤੇ ਉਹ ਤੋਂ ਬਾਅਦ ਰੈਪ ਆਰਟਿਸਟ ਬਣਿਆ ਸੀ, ਰੈਪਰ ਸੀਗਾ। ਤੇ ਪਰ ਜਦੋਂ ਪ੍ਰੋਟੈਸਟ ਹੋ ਰਿਹਾ ਸੀ, ਉਹਦੇ ਚ ਉਹਨੇ ਬਹੁਤ ਉਹਨਾਂ ਦਾ ਸਾਥ ਦਿੱਤਾ, ਤੇ ਉਹਦੇ ਨਾਲ ਹੁਣ ਜਿਹੜੀ ਉਹਦੀ ਪਾਰਟੀ ਪਹਿਲੀ ਵਾਰੀ ਜਿੱਤ ਗਈ ਆ, ਤੇ ਉਹ ਹੁਣ ਪ੍ਰਾਈਮ ਮਿਨਿਸਟਰ, ਨਵਾਂ ਜਿਹੜਾ ਯੰਗੈਸਟ ਪ੍ਰਾਈਮ ਮਿਨਿਸਟਰ ਨੇਪਾਲ ਦਾ ਬਣਿਆ ਜਿਹੜਾ ਦੇਖੋ ਜੀ। ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਉਹਨਾਂ ਨੇ ਵੀ ਉਹਨੂੰ ਹੁਣ ਵਧਾਈਆਂ ਦਿੱਤੀਆਂ, ਕਿਉਂਕਿ ਨੇਪਾਲ ਤਾਂ ਇੰਡੀਆ ਦੇ ਰਿਲੇਸ਼ਨ ਵੀ ਵਾਲੇ ਗੁੱਡ ਨਹੀਂ ਚੱਲ ਰਹੇ ਸੀ ਜੀ। ਰਾਸ਼ਟਰੀ ਸਵਤੰਤਰ ਪਾਰਟੀ RSP ਉਹਨੇ ਆਪਣੀ ਪਾਰਟੀ ਦਾ ਨਾਮ ਰੱਖਿਆ ਸੀਗਾ। ਸੋ ਅੱਜ ਉਸਨੇ ਹਲਫ ਜਿਹੜਾ ਉਹ ਲਿਆ ਆ, ਸਹੁੰ ਜਿਹੜੀ ਉਹ
ਚੱਕੀ ਆ। ਜੈਨ ਜ਼ੀ ਦੇ ਦੁਆਰਾ ਉੱਥੇ ਦੀ ਪੁਰਾਣੀ ਜਿਹੜੀ ਸਰਕਾਰ ਉਸ ਨੂੰ ਖਦੇੜ ਦਿੱਤਾ ਗਿਆ ਸੀ। ਬੰਗਲਾਦੇਸ਼ ਦੇ ਵਿੱਚ ਵੀ ਆਪਾਂ ਇਹੀ ਕੁਛ ਦੇਖਿਆ, ਪਾਕਿਸਤਾਨ 'ਚ ਵੀ ਇਹੀ ਕੁਛ ਜਿਹੜਾ ਉਹ ਹੋ ਹਟਿਆ ਹੈਗਾ ਆ। ਸੋ ਜੈਨ ਜ਼ੀ ਤੋਂ ਲੋਕ ਡਰਦੇ ਇਸੇ ਲਈ ਜਿਹੜੇ ਉਹ ਬਹੁਤ ਆ। ਅਮਰੀਕਾ ਵਾਲੇ ਵੀ ਤਾਂ ਹੀ ਇਹਨਾਂ ਨੂੰ ਟਿਕਟੋਕ ਦੇ ਉੱਤੇ ਬਿਜ਼ੀ ਰੱਖਦੇ ਆ ਵੀ ਭਾਈ ਇਹ ਚੀਜ਼ਾਂ ਤੁਸੀਂ ਕਰੀ ਚੱਲੋ ਤੇ ਜਿਹੜਾ ਉਹ ਕਰਿਓ ਨਾ। ਇੰਡੀਆ ਵਾਲੇ ਖਾਸ ਕਰਕੇ ਉਹ ਜੈਨ ਜ਼ੀ ਨੂੰ ਨਹੀਂ ਉੱਠਣ ਜਿਹੜਾ ਉਹ ਦੇਣਾ ਚਾਹੁੰਦੇ ਕੋਈ ਵੀ ਸਰਕਾਰ, ਕਿਉਂਕਿ ਉਹਨਾਂ ਨੂੰ ਪਤਾ ਵੀ ਖਤਰਾ ਜਿਹੜਾ ਉਹਨਾਂ ਦੇ ਕੋਲੋਂ ਬਣ ਜਾਂਦਾ ਫਿਰ ਜਦੋਂ ਇਹ ਇਸ ਤਰੀਕੇ ਦੇ ਨਾਲ ਗਾਂਹ ਜਿਹੜੇ ਆਉਂਦੇ ਆ। ਪਰ ਇਹਨਾਂ ਛੋਟੇ ਮੁਲਕਾਂ ਦੇ ਵਿੱਚ ਆਲਰੇਡੀ ਇਹ ਚੀਜ਼ਾਂ ਜਿਹੜੀਆਂ ਆਪਾਂ ਜੈਨ ਜ਼ੀ ਦੇ ਨਾਲ ਹੋਈਆਂ ਤਬਦੀਲੀਆਂ ਆ ਉਹ ਦੇਖ ਚੁੱਕੇ ਹੈਗੇ ਆ। ਜੋ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਹੁੰਦਾ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ। ਉਹ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।